ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਣਗੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੁਧ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 22 ਜੁਲਾਈ ਦਿਨ ਹੈਗਾ ਹੈ ਜੀ, ਵੀਰਵਾਰ, ਤੇ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਟੇਰਕੇਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਆਣਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 415 909 0503 ਦੇ ਉੱਤੇ। ਜ਼ੈਂਡਰ ਮਾਰਗੇਜ ਅਤੇ ਰੀਅਲ ਐਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ, ਹੋਮ ਲੋਨਸ, ਰੀਫਾਈਨੈਂਸ ਦੇ ਲਈ ਕਾਲ ਮੋਹਨ ਚੀਮਾ 559 905 2575। ਪਰਮਜੀਤ ਕੌਰੰਗੀ ਵੈਕਾਵਿਲ, ਜੀਐਨ ਟਾਇਰਾਂ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨੰਬਰ 100 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਟਰੱਕ ਦਾ ਲਾਇਸੈਂਸ ਲੈਣ ਦੇ ਲਈ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਰਹੀਏ। ਜਿਹੜੀ ਖਬਰ ਨੇ ਅੱਜ ਸਾਰੀ ਸਪੇਸ ਇੱਕ ਹਿਸਾਬ ਦੇ ਨਾਲ ਜਿਹੜੀ ਆ ਉਹ ਮੱਲੀ ਰੱਖੀ। ਸੰਸਦ ਦੇ ਬਰੋਬਰ ਕਿਸਾਨਾਂ ਨੇ ਜਾ ਲਾਈ। ਸੰਸਦ ਜੰਤਰ ਮੰਤਰ 'ਤੇ ਵੀ ਪਹੁੰਚੇ ਸੈਂਕੜੇ ਜਿਹੜੇ ਲੋਕ ਉੱਥੇ ਸੀਗੇ। ਹਾਂਜੀ, ਦੇਖੋ ਜੰਤਰ ਮੰਤਰ ਤੇ ਹੀ ਰਹੇ ਨੇ ਇਹ। ਜੰਤਰ ਮੰਤਰ ਦਾ ਏਰੀਆ ਸੰਸਦ ਵਾਲਾ ਹੀ ਹੈ, ਕੋਈ ਬਹੁਤਾ ਦੂਰ ਨਹੀਂ ਹੈ। ਮਤਲਬ ਕਿ ਏਰੀਆ ਉਹੀ ਹੈ। ਸੰਸਦ ਦੀ ਇਮਾਰਤ ਉੱਥੋਂ ਲਾ ਲਓ, ਜਿਹੜੀ ਇਹ ਕਿਸਾਨਾਂ ਦੀ ਸੰਸਦ ਸੀ, ਉੱਥੋਂ ਕੋਈ ਕਿਲੋਮੀਟਰ ਜਾਂ 2 ਕਿਲੋਮੀਟਰ ਦੇ ਦਾਇਰੇ 'ਚ ਹੋਏਗੀ। ਉਹਨਾਂ ਦੀ ਐਗਜ਼ੈਕਟ ਤੇ ਨਹੀਂ ਆਪਾਂ ਦੂਰੀ ਦੱਸ ਸਕਦੇ, ਪਰ ਕਹਿ ਲਓ ਕਿ ਨੇੜ ਤੇੜ ਹੀ ਹੈ ਸੀ। ਤਾਂ ਬਰੋਬਰ ਹੀ ਲੱਗੀ ਆ ਜਾ ਕੇ। ਪਹਿਲੀ ਮਰਤਬਾ ਹੈ ਕਿ ਇੰਨੀ ਨੇੜੇ ਜਾ ਕੇ ਇੰਨੀ ਤਾਦਾਦ ਦੇ ਵਿੱਚ ਕਿਸਾਨਾਂ ਨੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ। ਸਾਨੂੰ ਯਾਦ ਹੋਣਾ ਤਮਿਲਨਾਡੂ ਵਾਲੇ ਕਿਸਾਨਾਂ ਦੀ ਤਾਂ ਵਿਚਾਰਿਆਂ ਦੀ ਕੋਈ ਵਾਹ ਹੀ ਨਹੀਂ ਸੀ ਲੱਗੀ ਇੱਥੇ, ਜੀ, ਕੋਈ ਪੇਸ਼ ਹੀ ਨਹੀਂ ਸੀ ਗਈ। ਉਹਨਾਂ ਨੂੰ ਤੇ ਵਿਚਾਰਿਆਂ ਨੂੰ ਪਿਸ਼ਾਬ ਤੱਕ ਪੀਣਾ ਪਿਆ ਸੀ, ਪਰ ਕਿਸੇ ਨੇ ਨਹੀਂ ਸੀ ਸੁਣੀ। ਖੈਰ, ਇਹ ਅੱਜ ਰਵਾਨਾ ਹੋਏ ਸਵੇਰ ਤੋਂ, ਤੇ ਫਿਰ ਰਸਤੇ ਦੇ ਵਿੱਚ ਮੁਸ਼ਕਿਲ ਵੀ ਆਈ। ਇੱਕ ਇਹਨਾਂ ਦੀ ਜਿਹੜੀ ਲਾਰੀ ਸੀ, ਬੱਸ ਸੀ, ਉਹ ਖਰਾਬ ਹੋ ਗਈ। ਫਿਰ ਉਸ ਤੋਂ ਬਾਅਦ ਜਦੋਂ ਪਹੁੰਚੇ ਤੇ 12 12:30 ਦਾ ਵੇਲਾ ਹੋ ਗਿਆ ਸੀਗਾ। ਉਸ ਵੇਲੇ ਕਿਸਾਨਾਂ ਨੇ ਇਹ ਵੀ ਦੋਸ਼ ਲਾਇਆ ਕਿ ਜਾਣ ਬੁੱਝ ਕੇ ਇਹਨਾਂ ਨੇ ਰੂਟ ਜਿਹੜਾ ਹੈ ਨਾ ਉਹ ਬਲਾਵੇਂ ਵਾਲਾ ਕਰ ਦਿੱਤਾ, ਬਲਾਵਾਂ ਪਾ ਕੇ ਲਿਆਏ ਨੇ ਸਾਨੂੰ। ਖੈਰ, ਉਸ ਤੋਂ ਬਾਅਦ ਫਿਰ ਇੱਕ ਰੌਲਾ ਇਸ ਗੱਲੋਂ ਪੈ ਗਿਆ। ਵੈਸੇ ਬਹੁਤ ਗਲਤ ਕੀਤਾ ਕਿ ਇਹਨਾਂ ਨੇ ਮੀਡੀਆ ਨੂੰ ਲਾ ਲਓ ਕਿ ਇਹਨਾਂ ਦਾ ਜਿਹੜਾ ਆਪਣਾ ਜਿਹੜਾ ਥਾਂ ਮੁਕਰਰ ਹੋਇਆ ਸੀ, ਜਿੱਥੇ ਇਹਨਾਂ ਨੇ ਸੰਸਦ ਲਾਉਣੀ ਸੀ, ਉਹ ਤੋਂ ਕਈ ਮੀਟਰ ਪਰੇ ਤੱਕ ਕੇ ਉਹਨਾਂ ਨੂੰ ਖਿਲਾਫ ਦਿੱਤਾ। ਹਾਲਾਂਕਿ ਇਸੇ ਦਰਮਿਆਨ ਜਦੋਂ ਤਲਖੀ ਹੋ ਰਹੀ ਸੀਗੀ, ਤਾਂ ਇੱਕ ਵਿਅਕਤੀ ਜਿਹੜਾ ਕਥਿਤ ਤੌਰ ਤੇ ਇੱਕ ਆਇਡੈਂਟੀ ਕਾਰਡ ਪਾਈ ਬੈਠਾ ਸੀਗਾ ਗੱਲ ਦੇ ਵਿੱਚ, ਪਤਾ ਨਹੀਂ ਉਹ ਮੀਡੀਆ ਨਾਲ ਆਇਆ ਜਾਂ ਕਿਸਾਨਾਂ ਨਾਲ ਆਇਆ, ਪਰ ਕਿਸਾਨਾਂ ਦਾ ਤਾਂ ਜਿਹੜਾ ਜਥਾ ਗਿਆ ਸੀ ਉਹਦੇ ਨਾਲ ਨਹੀਂ ਗਿਆ। ਉਹ ਤਾਂ ਸਾਫ਼ ਹੋ ਗਿਆ ਸੀ, ਪਤਾ ਨਹੀਂ ਉਹ ਕਿੱਧਰੋਂ ਦਾਖਲ ਹੋਇਆ। ਤੇ ਉਹਨੇ ਇੱਕ ਪੱਤਰਕਾਰ ਤੇ ਹਮਲਾ ਵੀ ਕਰ ਦਿੱਤਾ, ਫੋਟੋ ਜਰਨਲਿਸਟ ਤੇ ਉਹਦਾ ਮੇਰੇ ਖਿਆਲ ਨਾਲ ਹੱਥ ਬਾਬਾ ਚੀਰਿਆ ਗਿਆ। ਖੈਰ, ਇਸ ਤੋਂ ਇਲਾਵਾ ਜੇ ਆਪਾਂ ਦੇਖੀਏ, ਉੱਥੇ ਟਕੈਤ ਵੀ ਪਹੁੰਚੇ ਸਨ। ਹੋਰ ਵੀ ਇੱਕ ਜਿਹੜੀ ਬੀਬੀ ਸੋਨੀਆ ਮਾਨ ਹੈ, ਇਹ ਵੀ ਗਈ ਸੀ ਜਥੇ ਦੇ ਵਿੱਚ। ਤਾਂ ਇਸ ਤਰ੍ਹਾਂ 200 ਬੰਦਾ ਗਿਆ। ਇਹਨਾਂ ਨੇ ਆਪਣੀ ਕਾਰਵਾਈ ਜਿਹੜੀ ਆ ਉਹ ਉੱਥੇ ਪਾਈ ਆ, ਤੇ ਹੁਣ ਕੱਲ੍ਹ ਨੂੰ ਫੇਰ ਜਾਊਗੇ ਮੇਰੇ ਖਿਆਲ ਦੇ ਨਾਲ। ਦੇਖੋ, ਇਹਨਾਂ ਨੇ ਕੁਛ ਕੁ ਦਿਨ ਦਿੱਤੇ ਆ, ਅਲਾਓ ਕੀਤੇ ਆ। ਇਹ ਕਹਿੰਦੇ ਆ ਕਿ ਜਦੋਂ ਤੱਕ ਸੈਸ਼ਨ ਚੱਲੇਗਾ ਉਦੋਂ ਤੱਕ ਹੀ ਅਸੀਂ ਜਾਵਾਂਗੇ। ਬੇਸ਼ੱਕ ਠੀਕ ਹੈ ਕਿ ਸਵਾਲ ਕੀਤਾ ਜਾ ਸਕਦਾ ਆ ਕਿ ਜੇ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਤਾਂ ਫਿਰ ਆਪਣੇ ਇੱਥੇ ਕਿਉਂ ਨਹੀਂ। ਪਰ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਸ਼ਾਇਦ US ਦੇ ਵੀ ਮੇਰੇ ਲੱਗਦਾ ਕੁਛ ਆਫੀਸ਼ੀਅਲਸ ਨੇ ਕਿਹਾ ਸੀਗਾ ਕਿ ਅਲਰਟ ਭੇਜਿਆ ਸੀ ਆਪਣੇ ਨਾਗਰਿਕਾਂ ਨੂੰ ਇਸ ਪ੍ਰੋਟੈਸਟ ਦੇ ਸੰਬੰਧ ਦੇ ਵਿੱਚ। ਤਾਂ ਤੁਸੀਂ ਸਮਝੋ ਕਿ ਇੱਥੇ ਵੀ ਇਹੀ ਹੋਇਆ ਕਿ ਜਿਹੜਾ ਮੀਡੀਆ ਉਹਨਾਂ ਕਿਸਾਨਾਂ ਨੂੰ ਜਿਹੜੇ ਵਰਦੇ ਮੀਂਹਾਂ ਦੇ ਵਿੱਚ ਬੈਠੇ ਆ, ਝੁੱਲਦੇ ਝੱਖੜਾਂ ਦੇ ਵਿੱਚ ਬੈਠੇ ਆ, ਮੋਟੇ ਮੱਛਰਾਂ ਦੇ ਵਿੱਚ ਬੈਠੇ ਆ, ਉਹਨਾਂ ਨੂੰ ਬਿਲਕੁਲ ਵਸਾਰੀ ਬੈਠਾ ਕਿ ਅੱਜ ਸਾਰਾ ਮੀਡੀਆ ਪਹੁੰਚਿਆ। ਮਤਲਬ ਕਿ ਘੱਟੋ ਘੱਟ ਉੱਥੇ ਇੱਕ ਚੀਜ਼ ਜਿਹੜੀ ਮੈਸੇਜ ਦੇ ਰੂਪ 'ਚ 26 ਤੋਂ ਬਾਅਦ ਫਿਰ ਗਈ ਹੈ, ਜਿਹੜੀ
वो इहो आ कि किसान हाले भी उत्थे ने ते किसानां दा संकल्प भी ओहो आ कि जिहड़े कानून आ वो भाई रद्द करो। जिवें भगवंत मान ने कहा, कहंदा कि देखो जी डैथ वारंट सोधे नहीं जाते, डैथ वारंट जिहड़े वापस ही लै जाते। बहुत वड्डी गल कही है भगवंत मान ने। खैर होर भी गल्लां होईयां ने अज संसद दे विच, तुहानूं पता ही है कि बहुत वड्डा चलदा पिया मामला पैगासस गेट और किसानी मामला। तो अज भी कार्रवाई जिहड़ी आ वो मुलतवी कर दी गई। थोड़ी थोड़ी देर चली जदों अश्वनी जी जिहड़े IT मिनिस्टर आ ये देन लगे जवाब, से खो के TMC दे एक मैंबर पार्लीमेंट ने वर्का जहा पाड़ के चला के मारिया। उस बाद फिर तुहानूं पता लाला लाला हो गई, खड़ा गया है फिर खड़ा जिहड़ा वो हिल जाना सीगा, लाला लाला उत्थे हो गए। पर दूजे पासे संसद दे बाहर किसानी दे समर्थन दे विच राहुल गांधी की अगवाई च कांग्रेसियां ने प्रदर्शन किया ते सुखबीर सिंह अते बीबा बादल ने अकालियां वालों प्रदर्शन किया। इस तरह कह लो कि भगवंत मान या कांग्रेसी या अकाली दल वाले ये अपने पद्धर से उत्थे आवाज़ जिन्नी भी चुक सकते हैं चुक रहे हैं। पर सब तो वड्डी अज की जिहड़ी गल रही है जिहदे ते विवाद होया वो ये आ, किसानां वालों कोई विवाद नहीं होया। दरअसल की है कि वैसे तो मेरे ख्याल दिनों बैकग्राउंड तो पंजाबी ने, बीबी नवी नवी बनी है मिनिस्टर मीनाक्षी लेखी। मीनाक्षी लेखी है जिहड़ी उन्हें अज चलती प्रैस कॉन्फ्रेंस दे विच बहुत गलत बोलिया किसानों, कहती कि इन्हां दी गल ना करो, ये मवाली ने। वैसे वो पेशे तो वकालत च आ बीबी, पर इन्ना घटिया शब्द इस्तेमाल किया कि जिहड़ियां एंकर बीबियां बैठियां होंदियां 4 बजे तो लग जांदियां ते 8 बजे तक फिर दे तेरे दी लै तेरे दी प्रोग्राम चलते हैं। उन्होंने बीबियां ने भी रोस दिता है कि इस तरह तुहानूं नहीं सी बोलना चाहिए। तो ये बहुत गलत शब्द इस्तेमाल किया। इसका नोट्स है जिहड़ा कैप्टन अमरिंदर सिंह ने भी लिया। अमरिंदर सिंह ने आख्या कि तुहानूं इहो जिहियां गल्लां करन दा कोई अधिकार नहीं है। खैर इहदे ते विवाद मेरे ख्याल दे नाल अगे भी वधेगा। टकैत नूं पुछया पर उन्होंने बड़ी सियाणप नाल जवाब दिता। उन्होंने आख्या मवालियां दा पता तुहानूं मतलब की हुंदा है कि जिन्हां दा कोई घर घाट नहीं हुंदा, जिहड़े अवारा टाइप के होंदे, लड़ाकू टाइप के होंदे, किसान ऐसे नहीं है। बस इन्नी गल कह के वो शांत हो गया ते नाल कहा कि वेख्या असीं दस दिता ना कि असीं कल्ला हाल ही नहीं बहुना जानते, असीं संसद भी चलाउणा जानते, तुहाडे बरोबर संसद की कार्रवाई पाई आ। बस मतलब कि इन्नियां को गल्लां कीतियां ने। जे आपां देखीए तां एक होर वड्डी गल जिहड़ी निकली आ कि राजेवाल अते योगेंद्र यादव इन्हां दोनों ने किते ना किते खुलासा किया कि साडे भी फोन टैप हो रहे हैं। ये अगे जाके मैं होर भी गल क्लीयर करांगा कि इस गल आप इत्थे ही एक बार, क्योंकि काफ़ी लम्बा हो गया समा इस खबर से। तो कहने का मतलब ये आ कि ये जिहड़ा मसला है फोन टैपिंग वाला, इहदे विच हुण किसानां दा भी मसला जुड़ गया। दूजी गल ये आ कि अज लंगर है जिहड़ा वो दिल्ली सिख गुरुद्वारा मैनेजमेंट कमेटी वालों लाया गया सी उत्थे, ते संगत दे रूप दे विच जिहड़े किसान आगू गए सन उन्होंने लंगर छकिया। कह सकते हैं तुसीं कि ये प्रदर्शन का जिहड़ा उन्हां दा ऐलान सी पुग गया, शांतमई ढंग दे नाल इन्हां ने पुगा लिया और हाज़री जिहड़ी आ गजब दी लगी आ। मीडिया टुट के पिया, खबर जिहड़ी चली आ हिसाब ला लो कि मैं 4 तो 5 के दरम्यान और 5 तो 6 शाम का जिहड़ा वकबा हुंदा है ये बड़ा महत्वपूर्ण हुंदा। वड्डे शो जिहड़े डिबेट वाले है ना वड्डे चैनलों के, वो इन्हां टाइमां 'च ही आउंदे आ, जां फिर 809 प्राइम टाइम जिन्हों आपां कहने आ। तां इहदे विच उत्थे जिन्ने डिबेट हो रहे थे उन्हां दे विच कई डिबेट जिहड़े अज किसानी संघर्ष ते कीते गए दोबारा, जिहड़े कि बड़े लंबे समय बाद वेखे गए। हालांकि चलो किसी ने आलोचना करनी है, किसी ने समर्थन करना है, मुखालफत करनी है, अपनी थां से तो कह सकते हैं कि ये एक कह लो कि वधिया स्टैप है। बाकी तुहानूं पता ही है कि सियासत अपनी थां ते, मुसीबत अपनी थां ते, संघर्ष अपनी थां ते आ। फानी जी होए एक बहुत वड्डे शायर, वो कहते सन कि मौजों की सियासत से मायूस ना हो फानी, गिरदाब गिरदाब हुंदा भंवर जिन्हों आप घूमण घेरी कह दिंदे पंजाबी। वो कहता सी मौजों की सियासत से मायूस ना हो फानी, गिरदाब की हर तय में साहिल नजर आता है। तो मतलब कि हर गिरदाब हर घूमण घेरी दी हर तय दे विच
ਸਾਹਿਲ ਨਜ਼ਰ ਆਉਂਦਾ ਹੈ, ਕੰਢਾ ਨਜ਼ਰ ਆਉਂਦਾ ਹੈ। ਤੇ ਇੱਥੇ ਵੀ ਨਜ਼ਰ ਆਇਆ ਕਿ ਕੁਛ ਨਾ ਕੁਛ ਕਿਸਾਨਾਂ ਨੇ ਹਾਸਲ ਹੀ ਕੀਤਾ। ਆਲੋਚਨਾ ਜਿੰਨੀ ਮਰਜ਼ੀ ਕਰਨੀ ਉਹ ਤਾਂ ਸਾਰੇ ਕਰੀ ਜਾਂਦੇ ਨੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਗਮ 'ਚ ਸ਼ਾਮਲ ਹੋਣਗੇ ਕੈਪਟਨ। ਨਹੀਂ ਦੇਖੋ, ਗੱਲ ਇਹ ਆ ਕਿ ਤਾਜਪੋਸ਼ੀ ਵਾਲਾ ਸ਼ਬਦ ਹੈ ਜਿਹੜਾ, ਇਹ ਆਪਣੇ ਆਪ ਦੇ ਵਿੱਚ ਹੀ ਮੀਡੀਆ ਨੇ ਘਰ ਰੱਖਿਆ। ਹੁਣ ਜਿਸ ਤਰ੍ਹਾਂ ਕਹਿ ਲਓ ਕਿ ਤਾਜਪੋਸ਼ੀ ਤਾਜਪੋਸ਼ੀ ਬੰਦਾ ਪੁੱਛੇ ਕਿ ਇੱਥੇ ਕਿਤੇ ਹੈਗਾ ਵੀ ਨਿਜ਼ਾਮ ਨੇ ਕਿਸੇ ਨੇ ਗਾ ਮੁੰਡਾ ਆਪਦਾ ਬਿਠਾਉਣਾ ਉੱਥੇ ਗੱਦੀ ਤੇ ਹੈਗਾ ਵੀ ਹੈਦਰਾਬਾਦ ਦੇ ਨਿਜ਼ਾਮ ਨੇ ਬਿਠਾਉਣੀ ਗੱਦੀ ਦੇਣੀ ਆ। ਤਾਜਪੋਸ਼ੀ ਕਾਹਦੀ ਆ? ਦੇਖੋ ਇਹਨਾਂ ਦਾ ਮਸਲਾ ਜਿਹੜਾ ਉਹ ਇਹ ਹੈ ਕਿ ਉੱਥੇ ਜਾ ਕੇ ਦਫ਼ਤਰ 'ਚ ਬਹਿਣਾ ਇਹਨੇ। ਤੇ ਕਮਾਲ ਦੀ ਗੱਲ ਆ, ਜਿਹੜੇ ਹਿੰਦੀ ਚੈਨਲ ਆ ਨਾ ਉਹ ਕਹੀ ਜਾਂਦੇ ਆ ਸਹੁੰ ਚੁੱਕ ਸਮਾਗਮ ਆ। ਮੈਂ ਤੇ ਹੈਰਾਨ ਆ ਕਿ ਸਹੁੰ ਕਾਹਦੀ ਚੁੱਕਣੀ? ਉੱਥੇ ਹੱਦ ਹੋ ਗਈ ਹੈ। ਜਿਵੇਂ ਪ੍ਰਧਾਨ ਮੰਤਰੀ ਬਣਿਆ ਹੁੰਦਾ ਜਾਂ ਪ੍ਰੈਜ਼ੀਡੈਂਟ ਬਣਿਆ ਹੁੰਦਾ ਮੁਲਕ ਦਾ, ਉਹ ਹਿੰਦੀ ਚੈਨਲ ਕਹੀ ਜਾਂਦੇ ਨੇ ਸਹੁੰ ਚੁੱਕ ਸਮਾਗਮ ਮੇਂ ਅਮਰਿੰਦਰ ਸ਼ਿਰਕਤ ਕਰੇਂਗੇ। ਮੈਂ ਕਿਹਾ ਵਾਹ ਬਈ ਵਾਹ। ਮੈਂ ਕਿਹਾ ਕੀ ਪਤਾ ਆਪਦੇ ਜਿਹੜਾ ਹੈਗਾ ਮੁੱਖ ਮੰਤਰੀ ਦਾ ਨੇਮ ਪਲੇਟ ਵਾਲਾ ਸਾਰਾ ਸੌਦਾ ਪੱਤਾ ਹੋ ਸਕਦਾ ਅਮਰਿੰਦਰ ਸਿੰਘ ਉਹਨਾਂ ਨੂੰ ਫੜਾ ਦੇਣਾ ਕਿ ਲਓ ਭਾਈ ਤੁਸੀਂ ਸਾਂਭ ਲਾ ਲੈ ਮਾਏ ਸਾਂਭ ਇੱਥੇ। ਤੇ ਖੈਰ ਇਹਨਾਂ ਦਾ ਰਾਜੀਨਾਮਾ ਹੋ ਗਿਆ। ਵੈਸੇ ਇਹ ਸੱਦਾ ਪੱਤਰ ਜਿਹੜਾ ਗਿਆ ਹੁਣ ਕੱਲ੍ਹ ਨੂੰ ਵੇਖੋ ਜਿਹੜਾ ਇਹ ਕੰਮ ਕਾਰ ਸੰਭਾਲਣਾ ਸਿੱਧੂ ਨੇ ਉਸ ਪ੍ਰੋਗਰਾਮ ਦੇ ਵਿੱਚ ਇਹ ਕੈਪਟਨ ਆਉਂਦੇ ਆ ਕਿ ਨਹੀਂ ਆਉਂਦੇ, ਪਰ ਵੈਸੇ ਸਪਸ਼ਟ ਕਰ ਦਿੱਤਾ ਉਹਨਾਂ ਨੇ ਕਿ ਅਸੀਂ ਜਾਵਾਂਗੇ। ਮੌਕੇ ਤੇ ਪਤਾ ਨਹੀਂ ਕੱਲ ਨੂੰ ਕੀ ਬਣੇਗਾ, ਕਿਉਂਕਿ ਇਹਨਾਂ ਦਾ ਕੋਈ ਪੈਰੋ ਪੈਰ ਪਤਾ ਨਹੀਂ ਲੱਗਦਾ। ਵੈਸੇ ਸਿੱਧੂ ਨੇ ਕਰ ਦਿੱਤਾ, ਲੈਟਰ ਲਿਖ ਦਿੱਤਾ, ਵਿਧਾਇਕਾਂ ਦੇ ਸਾਈਨ ਕਰਾ ਦਿੱਤੇ ਕਿ ਭੇਜ ਦਿੱਤਾ। ਉਹਨੇ ਕਰ ਦਿੱਤਾ ਕਿ ਰਾਜੀਨਾਮਾ ਕਰ ਲੈ ਛੱਡ ਦੇ ਲੜੋ ਲੜਾਈਆਂ ਤੋਂ, ਤਾਂ ਰਾਜੀਨਾਮਾ ਕਰ ਲਓ। ਤਾਂ ਹੁਣ ਉਹ ਖੱਤ ਗਿਆ ਚਲਾ ਵਿੱਚੋਂ ਸਾਲਸੀ ਵੀ ਨਿਕਲੇ ਆ, ਜਿੱਦਾਂ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿੱਲ ਜੀਆਂ ਤੇ ਕੁਲਜੀਤ ਸਿੰਘ ਨਾਗਰਾ ਉਹ ਵੀ ਗਏ ਅਮਰਿੰਦਰ ਸਿੰਘ ਕੋਲ। ਉਹਨਾਂ ਨੇ ਚਲੋ ਕਨਫਰਮ ਕਰ ਦਿੱਤਾ ਕਿ ਅਸੀਂ ਆਵਾਂਗੇ। ਹੁਣ ਇਹ ਜਾਂਦੇ ਆ ਜਾਂ ਪਹਿਲਾਂ ਸਿੱਧੂ ਲੈਣ ਜਾਂਦਾ ਆ ਕਿਸ ਤਰ੍ਹਾਂ, ਕਿਉਂਕਿ ਉਸ ਤੋਂ ਪਹਿਲਾਂ ਵੀ ਦੇਖੋ ਇਹਨਾਂ ਦੇ ਪੇਚ ਕਿਸ ਤਰ੍ਹਾਂ ਫਸੇ ਪਏ ਆ। ਉਸ ਤੋਂ ਪਹਿਲਾਂ ਵੀ ਪੰਜਾਬ ਭਵਨ ਦੇ ਵਿੱਚ ਕੈਪਟਨ ਨੇ ਇੱਕ ਮੀਟਿੰਗ ਰੱਖ ਲਈ ਆ ਵਿਧਾਇਕਾਂ ਦੇ ਨਾਲ। ਤਾਂ ਇਹ ਮੈਂ ਤਾਂ ਹੀ ਕਹਿ ਰਿਹਾ ਸੀ ਹਾਲੇ ਕੋਈ ਪਤਾ ਨਹੀਂ ਇਹਨਾਂ ਦਾ ਕੱਲ੍ਹ ਨੂੰ ਦਿਨ ਚੜ੍ਹੇਗਾ। ਚਲੋ 99% ਤੇ ਆਪਾਂ ਸਮਝ ਸਕਦੇ ਹਾਂ ਕਿ ਆਫੀਸ਼ੀਅਲੀ ਜਦੋਂ ਕਨਫਰਮ ਕਰ ਦਿੱਤਾ CMO ਨੇ ਤਾਂ ਕੈਪਟਨ ਜਾਣਗੇ ਉੱਥੇ, ਪਰੰਤੂ ਪਹਿਲਾਂ ਇੱਕ ਮੀਟਿੰਗ ਸੱਦੀ ਗਈ ਆ ਵਿਧਾਇਕਾਂ ਦੀ ਜਾਂ ਜਿਹੜੇ ਹੋਰ ਨੇਤਾ ਨੇ ਇਹਨਾਂ ਦੇ ਉੱਚ ਕੋਟੀ ਦੇ ਨੇਤਾ ਉੱਥੇ ਸਾਰੇ ਇਕੱਠੇ ਹੋਣਗੇ। ਉਹ ਲਿਆਗਾ ਇੱਕ ਕੱਲ੍ਹ ਦਾ ਦਿਨ ਜਿਹੜਾ ਆ ਮਹੱਤਵਪੂਰਨ ਰਹਿਣ ਵਾਲਾ ਹੈ। ਇਹਦੇ ਵਿੱਚ ਨਵਜੋਤ ਸਿੱਧੂ ਜਾਏਗਾ ਤੇ ਉਹਦੇ 'ਚ ਫਿਰ ਇਹ ਵੇਖਣਾ ਹੋਏਗਾ ਕਿ ਅਮਰਿੰਦਰ ਸਿੰਘ ਜਾਂਦੇ ਆ ਕੀ ਉਹ ਫਾਰਮੈਲਿਟੀ ਕਰਦੇ ਆ ਜਾਂ ਫਿਰ ਦਿਲ ਵੀ ਮਿਲਦੇ ਆ। ਪਰ ਦਿਲ ਤਾਂ ਮਿਲਣ ਵਾਲੀ ਮੈਨੂੰ ਨਹੀਂ ਲੱਗਦਾ ਕਿ ਗੱਲ ਹਾਲੇ ਜਿਹੜੀ ਹੈ ਉਹ ਨੇੜੇ ਆ, ਦੂਰ ਜਾਂਦਾ ਦਿਸਦਾ ਇਹਨਾਂ ਦਾ ਰਿਸ਼ਤਾ ਜਿਹੜਾ ਥੋੜਾ ਤਿੜਕਦਾ ਹੀ ਨਜ਼ਰ ਆਉਂਦਾ। ਬਾਕੀ ਦੋਵੇਂ ਖੇਮੇ ਆ ਜਿਹੜੇ ਜ਼ੋਰ ਤੇ ਲਾ ਰਹੇ ਹੁਣ ਪੂਰਾ, ਕਿਉਂਕਿ ਸਿੱਧੂ ਨੇ ਵੀ ਵੇਖੋ ਰਾਜਨੀਤੀ ਕੀਤੀ ਆ। ਉਹਨੇ ਵਿਧਾਇਕਾਂ ਦੇ ਬਕਾਇਦਾ ਸਾਈਨ ਕਰਾਏ ਆ, ਲੈਟਰ ਲਿਖਿਆ ਕਿ ਆਓ ਜੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਿਰਕਤ ਕਰੋ। ਹੁਣ ਉਹਨਾਂ ਨੇ ਵੀ ਕਹਿ ਦਿੱਤਾ ਕਿਉਂਕਿ ਹਾਈ ਕਮਾਨ ਨੇ ਨਿਯੁਕਤ ਕੀਤਾ ਉਹਨੂੰ, ਤੇ ਉਹਨੇ ਪ੍ਰੋਟੋਕਾਲ ਦੇ ਮੁਤਾਬਕ ਆਪਣੇ ਚੀਫ ਮਿਨਿਸਟਰ ਨੂੰ ਲੈਟਰ ਲਿਖ ਦਿੱਤਾ। ਲੈਟਰ ਤੇ MLAs ਦੇ ਜਿਹੜੇ ਆ ਸਾਈਨ ਵੀ ਹੋ ਗਏ ਆ। ਤਾਂ ਸਿੱਧੂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਮਰਿੰਦਰ ਸਿੰਘ ਨੂੰ ਥੋੜਾ ਜਿਹਾ ਫਸਾ ਹੀ ਰੱਖਿਆ। ਹੁਣ ਉਹ ਅਗਲਾ ਦਾ ਕੀ ਖੇਡਦੇ ਆ, ਚਲੋ ਚਲੇ ਵੀ ਜਾਣਗੇ ਜਾਂ ਉਸ ਤੋਂ ਪਹਿਲਾਂ ਜਿਹੜੀ ਰਣਨੀਤੀ ਕੱਢਣਗੇ, ਉਸ ਤੋਂ ਬਾਅਦ ਕੀ ਹੋਏਗਾ ਵੇਖਣ ਵਾਲੀ ਗੱਲ ਹੋਏਗੀ। ਪਰ ਓਵਰਆਲ ਜੇ ਆਪਾਂ ਵੇਖੀਏ ਤਾਂ ਸਿੱਧੂ ਨੇ ਅੱਜ ਵੀ ਸਾਰਾ ਦਿਨ ਯਾਤਰਾ ਕੀਤੀ ਆ। ਉਹ ਸੁਖਪਾਲ ਭੁੱਲਰ ਦੇ ਘਰ ਵੀ ਗਏ ਆ, ਮੇਰੇ ਖਿਆਲ ਦੇ ਨਾਲ ਡੈਨੀ ਦੇ ਘਰ ਵੀ ਗਏ ਆ, ਹੋਰ ਵੀ ਕਈ ਘਰਾਂ 'ਚ ਜਾ ਆਉਂਦੇ ਆ ਉਹ। ਤਾਂ ਪਰ ਮੈਨੂੰ ਲੱਗਦਾ ਕਿ ਛੇਤੀ ਛੇਤੀ ਇਹਨਾਂ ਨੂੰ ਇਹ ਨਿਬੇੜਨਾ ਚਾਹੀਦਾ, ਤਮਾਸ਼ਾ ਜਿਹੜਾ ਇਹਨਾਂ ਨੇ ਕਰ ਰੱਖਿਆ ਨਿਬੇੜਨਾ ਚਾਹੀਦਾ। ਕਿਉਂਕਿ ਇਹ ਤਾਂ ਜਿਵੇਂ ਕਹਿੰਦੇ ਨੇ ਕਿ ਇਹ ਤਾਂ ਹੈਗੇ ਆ ਤਾਜ਼ਾ ਦਮ, वो ताज़ा दम है नए शोभते ਹੁੰਦੇ तमाशे, वो ताज़ा दम है नए शोभते दिखाते हुए आवाम थकने लगा तालियां बजाते हुए। तो ਹੁਣ ਤੇ ਜਿਹੜੇ ਤਮਾਸ਼ਬੀਨ ਆ ਨਾ ਉਹ ਥੱਕ ਰਹੇ ਆ ਤਾਲੀਆਂ ਵਜਾ ਕੇ ਕਿ ਬਸ ਕਰੋ ਤੁਹਾਡੇ ਇੰਨੇ ਮਹੀਨੇ ਜਿਹੜੇ ਆ ਉਹ ਲੜਾਈ 'ਚ ਨਿਕਲ ਗਏ, ਤੁਹਾਡੇ ਇੰਨੇ ਸਾਲ ਜਿਹੜੇ ਆ ਉਹ ਤੁਹਾਡੀਆਂ ਨਾਕਾਮੀਆਂ 'ਚ ਨਿਕਲ ਗਏ। ਆ ਕਈ ਦਿਨ ਤੁਹਾਡੀਆਂ ਸੁੱਖਾਂ ਲਾਉਂਦੇ ਆ ਜਾਂ ਸ਼ਹੀਦਾਂ ਦੀਆਂ ਸਮਾਰਕਾਂ 'ਤੇ ਜਾਂਦੇ ਆ ਜਾਂ ਆਪਣੇ ਖਾਸ ਨੇਤਾਵਾਂ ਨੂੰ ਮਨਾਉਂਦੇ ਆ,
ਇਹ ਘਰਾਂ 'ਚ ਜਾਂਦਿਆਂ ਲੰਘ ਗਈਆਂ। ਹੁਣ ਛੱਡ ਦਿਓ, ਬਹੁਤ ਘੱਟ ਸਮਾਂ ਜਿੱਧਰ ਤੁਸੀਂ ਹੁਣ ਤੱਕ ਤਵੱਜੋ ਦੇ ਰੱਖੀ ਸੀ ਉੱਧਰ ਕੰਮ ਕਰਨ ਦੀ ਜ਼ਰੂਰਤ ਆ, ਉੱਧਰ ਹੁਣ ਐਕਸ਼ਨ ਕਰਨ ਦੀ ਜ਼ਰੂਰਤ ਆ। ਸੋ ਜਿਵੇਂ ਮਰਜ਼ੀ ਚੱਲਣਾ, ਮਿਲ ਕੇ ਚੱਲਣਾ, ਮਿਲ ਕੇ ਚੱਲੋ, ਤੁਹਾਡੀ ਮਰਜ਼ੀ ਆ। ਅੱਡ ਅੱਡ ਚੱਲਣਾ, ਅੱਡ ਅੱਡ ਚੱਲੋ, ਪਰ ਪੰਜਾਬ ਵਾਸਤੇ ਚੱਲੋ ਤਾਂ ਕਿ ਕੋਈ ਫਾਇਦਾ ਤੇ ਖੱਟ ਸਕੇ ਪੰਜਾਬ। ਖੈਰ ਦੇਖਦੇ ਆ ਹੁਣ ਟਵੀਟ ਉਹ ਜਿਹੜੇ ਕਰਦੇ ਹੁੰਦੇ ਸੀ ਸਿੱਧੂ ਸਾਹਿਬ, ਉਹਨਾਂ ਟਵੀਟ ਤੇ ਜਿਹੜੇ ਇਹ ਅੱਖਰ ਲਿਖਦੇ ਸੀ, ਜੋ ਮਜ਼ਮੂਨ ਹੁੰਦੇ ਸੀ ਟਵੀਟ ਦੇ, ਕਿ ਉਹ ਟਵੀਟ ਦੇ ਮੁੱਦੇ ਜਿਹੜੇ ਆ ਉਹ ਟਰੀਟ ਵੀ ਹੋਣਗੇ, ਟਵੀਟ ਦੀ ਜਗ੍ਹਾ ਹੁਣ ਤੇ ਨਹੀਂ। ਜੀ ਜੀ, ਅਗਲੀ ਗੱਲ ਕਰੀਏ। ਟਕੈਤ ਹੁਣਾਂ ਨੇ ਮੰਨਿਆ 2013 ਦੇ ਵਿੱਚ ਜੋ ਹੋਇਆ ਗਲਤ ਹੋਇਆ। ਹਾਂਜੀ, ਇਹ ਛੋਟੇ ਟਕੈਤ ਨੇ, ਇੱਕ ਰਕੇਸ਼ ਟਕੈਤ ਹੈ ਨਾ, ਇੱਕ ਨਰੇਸ਼ ਟਕੈਤ ਹੈ, ਇਹਨਾਂ ਦੇ ਭਰਾਤਾਂ ਨੇ। ਤੇ ਇਹ ਵੀ ਕਿਸਾਨ ਯੂਨੀਅਨ ਦੇ ਆਗੂ ਨੇ, ਪਰ ਇਹਨਾਂ ਦੀ ਯੂਨੀਅਨ ਜਿਹੜੀ ਉਹ ਇੰਨੀ ਐਕਟਿਵ ਨਹੀਂ ਹੈ ਇਸ ਮਾਮਲੇ ਦੇ ਵਿੱਚ, ਹਾਲਾਂਕਿ ਮਹਾਪੰਚਾਇਤ ਵਗੈਰਾ ਇਹਨਾਂ ਨੇ ਕੀਤੀਆਂ ਹੋਈਆਂ ਨੇ। ਅੱਛਾ, ਇਹਨਾਂ ਨੇ ਜਿਹੜੀ ਗੱਲ ਕਹੀ ਆ, ਜਿਵੇਂ ਆਪਾਂ ਪਿਛਲੀ ਗੱਲ ਛੱਡੀ ਸੀ ਉਹਨੂੰ ਥੋੜਾ ਜਿਹਾ ਨਾਲ ਰਿਲੇਟ ਕਰ ਦਈਏ ਇਸ ਗੱਲ ਦੇ, ਕਿ ਇਹਨਾਂ ਨੇ ਇੱਕ ਨਾ ਅੱਜ ਸਟੇਟਮੈਂਟ ਦਿੱਤੀ ਆ, ਕਿਉਂਕਿ ਉਹ ਖਬਰ ਕਾਫੀ ਲੰਬੀ ਹੋ ਗਈ ਸੀ, ਮੈਂ ਉਹਨੂੰ ਉੱਥੇ ਛੱਡਣਾ ਮੁਨਾਸਬ ਸਮਝਿਆ। ਹੁਣ ਮੈਂ ਜੋੜ ਦਿੰਦਾ, ਇਹਨਾਂ ਨੂੰ ਲਿੰਕ ਕਰ ਦਿੰਦਾ। ਉਹਦੇ ਵਿੱਚ ਕੀ ਆ ਕਿ ਟਕੈਤ ਸਾਹਿਬ ਨੇ ਆਖਿਆ ਕਿ ਸਾਡੇ ਕੋਲ ਗੁਪਤ ਸੂਚਨਾ ਹੈ, ਨਰੇਸ਼ ਟਕੈਤ ਕਹਿ ਰਹੇ ਆ, ਕਿ ਪੀਐਮਓ ਦੇ ਨਿਸ਼ਾਨੇ ਤੇ ਸੰਯੁਕਤ ਕਿਸਾਨ ਮੋਰਚਾ ਦੇ 40 ਮੋਹਤਵਰ ਹੈਗੇ ਆ, ਮਤਲਬ ਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਦੇ ਨਿਸ਼ਾਨੇ ਤੇ ਆ। ਔਰ ਉਹ ਕਹਿੰਦੇ ਆ ਕਿ ਸਾਡੇ ਕੋਲ ਪੂਰੀ ਠੋਸ ਜਾਣਕਾਰੀ ਆ ਕਿ ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ। ਤਾਂ ਇਹਨੂੰ ਹੁਣ ਆਪਾਂ ਜੋੜ ਸਕਦੇ ਹਾਂ ਕਿ ਇਹੋ ਜਿਹਾ ਹੀ ਖਦਸ਼ਾ ਉਹਨਾਂ ਨੇ ਪ੍ਰਗਟਾਇਆ ਕਿ ਸ਼ਾਇਦ ਸਾਡੀ ਜਸੂਸੀ ਵਗੈਰਾ ਜਿਹੜੀ ਆ ਚੱਲ ਰਹੀ ਆ। ਖੈਰ ਇਹ ਦੇਖਦੇ ਹੁਣ ਇਹਨਾਂ ਦੇ ਕੋਲ ਜਿਹੜੀ ਜਾਣਕਾਰੀ ਹੈ ਉਹਦੇ ਵਿੱਚ ਕੀ ਕੋਈ ਅੱਗੇ ਪ੍ਰੋਗਰੈਸ ਹੁੰਦੀ ਆ, ਇਹ ਕਿਸੇ ਨਾਲ ਹੋਰ ਖੁੱਲ੍ਹ ਕੇ ਸ਼ੇਅਰ ਕਰਦੇ ਆ, ਜਾਂ ਇਹਨਾਂ ਦੇ ਭਰਾਤਾ ਜਿਹੜੇ ਉਹ ਪੁੱਛਦੇ ਆ ਪ੍ਰੇਮ ਦੇ ਨਾਲ ਕਿਤੇ ਬਿਠਾ ਕੇ ਕਿ ਤੁਹਾਡੇ ਕੋਲ ਕੀ ਜਾਣਕਾਰੀ ਹੈ, ਮਾੜੀ ਮੋਟੀ ਦੱਸ ਦਿਓ। ਖੈਰ ਚਲੋ, ਇਸ ਤੋਂ ਵੀ ਵੱਡੀ ਗੱਲ ਉਹਨਾਂ ਨੇ ਅਗਲੀ ਕਹੀ ਆ। ਉਹਨਾਂ ਨੇ ਆਖਿਆ, ਹਾਲਾਂਕਿ ਭਾਜਪਾ ਦਾ ਨਾਂ ਨਹੀਂ ਲਿਆ ਇਸ ਮਾਮਲੇ 'ਚ, ਇਹ ਨਾ ਕੁਝ ਲਿਹਾਜ਼ ਕਰ ਜਾਂਦੇ ਆ ਨਾ। ਉਹ ਦੋ ਗੱਲਾਂ ਕਹੀਆਂ ਨੇ, ਇੱਕ ਤੇ ਇਹ ਕਿਹਾ ਕਿ ਰਾਜਨਾਥ ਸਿੰਘ ਵਿੱਚ ਪੈ ਜਾਣ ਤੇ ਮਾਮਲਾ ਨਿਬੜ ਜਾਊਗਾ, ਤੇ ਰਾਜਨਾਥ ਸਿੰਘ ਨਾਲ ਇਹਨਾਂ ਦਾ ਮੋਹ ਪਿਆਰ ਹੈਗਾ, ਰਿਸ਼ਤੇਦਾਰੀ ਵੀ ਆ। ਦੂਜੀ ਚੀਜ਼ ਜਿਹੜੀ ਉਹਨਾਂ ਨੇ ਕਹੀ ਆ, ਭਾਜਪਾ ਦਾ ਨਾਂ ਨਹੀਂ ਲਿਆ, ਪਰ ਸਿੱਧੇ ਤੌਰ ਤੇ ਭਾਜਪਾ ਦਾ ਹੀ ਨਾਂ ਲਿਆ, ਨਾਂ ਨਹੀਂ ਲਿਆ ਪਰ ਸਿੱਧੇ ਤੌਰ ਤੇ ਨਾਂ ਜ਼ਰੂਰ ਲਿਆ। ਉਹ ਮੂੰਹ ਜ਼ਰੂਰ ਕੱਢ ਗਏ, ਇਸ ਗੱਲ ਦਾ ਜ਼ਿਕਰ ਜ਼ਰੂਰ ਕਰ ਗਏ, ਕਿਉਂਕਿ 2013 ਦੇ ਮੁਜ਼ੱਫਰਪੁਰ ਦੰਗਿਆਂ ਦੀ ਗੱਲ ਕੀਤੀ ਉਹਨਾਂ ਨੇ। ਅੱਛਾ, ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਇਹੋ ਜਿਹੀ ਸਾਜ਼ਿਸ਼ ਰਚੀ ਗਈ 2013 ਦੇ ਵਿੱਚ ਕਿ ਅਸੀਂ ਵੀ ਮੁਸਲਮਾਨਾਂ ਨੂੰ ਦੁਸ਼ਮਣ ਵਜੋਂ ਹੀ ਵੇਖਣਾ ਸ਼ੁਰੂ ਕਰ ਦਿੱਤਾ ਸੀ। ਮਤਲਬ ਕਿ ਹੁਣ ਸਿੱਧਾ ਭਾਜਪਾ ਦਾ ਕਹਿ ਕੇ ਮੁਜ਼ੱਫਰਨਗਰ ਦੰਗਿਆਂ ਦਾ 2013 ਦਾ ਔਰ ਮੁਸਲਮਾਨਾਂ ਦਾ ਜ਼ਿਕਰ ਕਰ ਦਿੱਤਾ, ਤੇ ਇਹਦਾ ਮਤਲਬ ਹੈ ਕਿ ਉਹ ਅਣਕਹੇ ਸ਼ਬਦਾਂ ਰਾਹੀਂ ਵੀ ਕਹਿ ਗਏ। ਤਾਂ ਦੂਸਰੇ ਪਾਸੇ ਕਹਿੰਦੇ ਕਿ ਇਹ ਹੁਣ ਵੀ ਕਹਿਣਗੇ ਕਿ ਇਹਨਾਂ ਨੂੰ ਗੋਲੀ ਮਾਰੋ, ਆਹ ਕਰੋ, ਵਾਹ ਕਰੋ। ਅਸੀਂ 2013 ਵਿੱਚ ਇਹਨਾਂ ਦੀ ਇਸ ਸਾਜ਼ਿਸ਼ ਦੇ ਸ਼ਿਕਾਰ ਹੋ ਗਏ ਸੀ। ਉਸ ਸਮੇਂ ਮੁਸਲਮਾਨ ਸਾਨੂੰ ਦੁਸ਼ਮਣ ਲੱਗਣ ਲੱਗ ਪਏ ਸੀ, ਸਾਡੇ ਦਿਮਾਗ ਨੂੰ ਵੀ ਇਹੋ ਜਿਹਾ ਬਣਾ ਦਿੱਤਾ ਗਿਆ ਸੀਗਾ। ਸੋ ਇਹਨਾਂ ਦੀ ਕਥਨੀ ਤੇ ਕਰਨੀ 'ਚ ਫਰਕ ਹੋਏਗਾ, ਸਾਨੂੰ ਉਮੀਦ ਨਹੀਂ ਸੀ ਤੇਰੇ ਕੋਲੋਂ ਯਾਰਾ, ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ। ਹੁਣ ਤੁਸੀਂ ਇਸ ਬਿਆਨ ਨੂੰ ਥੋੜਾ ਜਿਹਾ ਹੋਰ ਖੋਲ ਲਵੋ, ਜ਼ਿਆਦਾ ਸਮਾਂ ਨਹੀਂ ਆਪਾਂ ਇਹਦੇ ਤੇ ਵੀ ਲਾਉਂਦੇ, ਕਿ ਦੇਖੋ 2013 'ਚ ਜਿਹੜਾ ਉੱਥੇ ਸਾਰਾ ਕੁਝ ਵਾਪਰਿਆ ਸੀਗਾ, ਇਹ ਘਟਨਾਕ੍ਰਮ ਮੰਦਭਾਗਾ ਸੀਗਾ, ਮੁਸਲਮਾਨਾਂ ਦਾ ਬਹੁਤ ਨੁਕਸਾਨ ਕੀਤਾ ਸੀ। ਬਾਅਦ 'ਚ ਅਸਲ 'ਚ ਉਹ ਇੱਕ ਘਟਨਾ ਤੋਂ ਸ਼ੁਰੂ ਹੋਇਆ ਸੀਗਾ, ਦੋ ਜਾਟਾਂ ਦੇ ਮੁੰਡਿਆਂ ਨੂੰ ਕਤਲ ਕਰ ਦਿੱਤਾ ਗਿਆ, ਆਪਸੀ ਦੁਸ਼ਮਣੀ ਦਾ ਮਾਮਲਾ ਸੀਗਾ ਇੱਕ ਮੁਸਲਮਾਨ ਫੈਮਿਲੀ ਵੱਲੋਂ। ਤੇ ਇਹ ਜਿਹੜੇ ਉਸ ਟਾਈਮ ਟਕੈਤ ਬ੍ਰਦਰਸ ਸੀਗੇ, ਇਹ ਟਕੈਤ ਬ੍ਰਦਰਸ ਜਿਹੜੇ ਸੀਗੇ, ਇਹ ਫਿਰ ਕੁੱਦ ਪਏ ਇਸ ਮਾਮਲੇ ਦੇ ਵਿੱਚ। ਹਾਲਾਂਕਿ ਇੱਕ ਇੰਟਰਸਟਿੰਗ ਚੀਜ਼ ਤੁਹਾਨੂੰ ਹੋਰ ਦੱਸਦਾ ਉਸ ਸਮੇਂ ਦੀ, ਕਿ ਉਹ ਸਾਰੇ ਫੜ ਲਏ ਸੀ ਮੁਲਜ਼ਮਾਨ, ਮੇਰੇ ਖਿਆਲ ਦੇ ਨਾਲ ਮੁੜ ਕੇ ਸਜ਼ਾ ਯਾਫਤਾ ਵੀ ਹੋਏ, ਤੇ ਉਹਨਾਂ ਦੇ ਘਰ ਰਿਸ਼ਤੇਦਾਰ ਵੀ ਫੜ ਲਏ ਸੀ। ਤਕਰੀਬਨ 50-55 ਬੰਦੇ ਸਨ। ਲੋਕਾਂ ਨੇ ਜਾ ਕੇ ਹਾਲਤ ਪਾਰਿਆ ਕੀਤੀ ਕਿ ਇਹਨਾਂ ਦਾ ਤਾਂ ਕੋਈ ਦੋਸ਼ ਹੀ ਨਹੀਂ ਹੈ। ਤਾਂ ਪੁਲਿਸ ਨੇ ਆਖਿਆ ਸੀਗਾ ਕਿ ਬਾਉਂਡ ਭਰਾ ਕੇ ਇਹਨਾਂ ਨੂੰ ਲੈ ਜਾਓ, ਪਰ ਉਸ ਵੇਲੇ ਇਹ ਗੱਲ ਉੱਡ ਗਈ ਕਿ ਆਜ਼ਮ ਖਾਨ ਨਾਂ ਯਾਦ ਆ ਨਾ ਤੁਹਾਨੂੰ? ਆਜ਼ਮ ਖਾਨ ਸਮਾਜਵਾਦੀ ਚਿਹਰਾ ਸੀਗਾ, ਇਹਨਾਂ ਦਾ ਮੰਤਰੀ ਸੀ ਉਸ ਟਾਈਮ ਸਰਕਾਰ ਦਾ, ਤੇ ਲੋਕਾਂ 'ਚ ਇਹ ਗੱਲ ਫੈਲਾ ਦਿੱਤੀ ਗਈ ਕਿ ਆਜ਼ਮ ਖਾਨ ਨੇ ਧੱਕੇ ਨਾਲ ਫੋਨ ਕਰਾ ਕੇ ਬੰਦੇ ਛੁਡਾਏ ਆ। ਤਾਂ ਆਜ਼ਮ ਖਾਨ ਅੱਜ ਵੇਖੋ ਕੁੱਤਾ ਚੋਰੀ ਦਾ ਕੇਸ,
ਕਿਤਾਬਾਂ ਚੋਰੀ ਦਾ ਕੇਸ, ਪਤਾ ਨਹੀਂ ਕਿ ਜਿਹਨੇ ਨਵਾਬਾਂ ਦੀ ਸਿਆਸਤ ਨੂੰ ਮਿੱਟੀ ਕਰ ਦਿੱਤਾ ਰਾਮਪੁਰ ਦੇ ਵਿੱਚ, ਉਹ ਆਜ਼ਮ ਖਾਨ ਅੱਜ ਜੇਲ੍ਹ ਦੇ ਵਿੱਚ ਮਰਨਾਊ ਪਿਆ, ਕੱਖ ਨਹੀਂ ਪਤਾ ਲੱਗ ਰਿਹਾ ਉਹਦਾ। ਇੰਨੀ ਬੁਰੀ ਕੀਤੀ, ਖਲਨਾਇਕ ਬਣਾ ਦਿੱਤਾ ਉਸ ਬੰਦੇ ਨੂੰ। ਹਾਲਾਂਕਿ ਚਲੋ ਵਿਵਾਦਤ ਹੋ ਵੀ ਰਿਹਾ ਹੈ, ਪਰ ਬਹੁਤ ਕੇਸ ਠੋਕੇ ਉਹਦੇ ਤੇ, 80-85 ਕੇਸ ਪਾਏ ਨੇ ਇਹਨਾਂ ਨੇ। ਅੱਛਾ, ਇਸੇ ਹੀ ਚੱਕਰ ਦੇ ਵਿੱਚ ਇਹਨਾਂ ਦੋਨਾਂ ਭਰਾਵਾਂ ਨੇ ਉਦੋਂ ਜਿਹੜਾ ਰੋਲ ਪਲੇ ਕੀਤਾ ਸੀ ਉਹ ਕੁਛ ਐਸਾ ਹੀ ਸੀਗਾ ਕਿ ਜਿੱਦਾਂ ਸੰਜੀਵ ਬਾਲੀਆ ਨਿਕਲਿਆ, ਸੰਗੀਤ ਸੋਮ ਸੀ, ਇਹਨਾਂ ਦੇ ਬੜਾ ਜ਼ਹਿਰੀਲਾ ਰੋਲ ਸੀ ਉਸ ਮਾਮਲੇ 'ਚ। ਤੇ ਇਹਨਾਂ ਨੇ ਬਣਾ ਦਿੱਤਾ ਸੀ ਮਸਲਾ ਹਿੰਦੂ ਵਰਸਸ ਮੁਸਲਮਾਨ। ਉਸ ਤੋਂ ਬਾਅਦ ਫਿਰ ਦੰਗੇ ਸ਼ੁਰੂ ਹੋਏ, ਬਹੁਤ ਸਾਰੇ ਮੁਸਲਮਾਨ ਜਿਹੜੇ ਡਿਸਪਲੇਸ ਵੀ ਹੋਏ ਉੱਥੋਂ, ਉਹਨਾਂ ਨੂੰ ਹਿਜਰਤ ਵੀ ਕਰਨੀ ਪੈ ਗਈ ਸੀ, ਕੈਂਪ ਤੱਕ ਵੀ ਉੱਥੇ ਲਾਉਣਾ ਪੈ ਗਿਆ ਸੀਗਾ। ਤਾਂ ਤੁਸੀਂ ਆਪ ਹੀ ਦੇਖ ਲਓ ਕਿ ਅੱਜ ਖੁਦ ਨਰੇਸ਼ ਟਕੈਤ, ਪਹਿਲਾਂ ਤਾਂ ਲੋਕ ਕਹਿੰਦੇ ਸਨ ਕਿ ਇਹਨਾਂ ਨੇ ਰੋਲ ਪਲੇ ਕੀਤਾ, ਅੱਜ ਉਹ ਖੁਦ ਕਹਿ ਰਹੇ ਨੇ, ਆਪਣੇ ਜ਼ਮੀਰ ਦੀ ਆਵਾਜ਼ ਤੋਂ ਸ਼ਾਇਦ ਸੁਣ ਕੇ ਉਹ ਆਪਣੇ ਲਬਾਂ ਤੱਕ ਇਹ ਕਹਾਣੀ ਲੈ ਕੇ ਆਏ ਆ ਕਿ ਉਸ ਟਾਈਮ ਅਸੀਂ ਵੀ ਬਦਦਮਾਗੇ ਹੋ ਗਏ ਸਾਂ, ਫਿਰਕੂ ਜ਼ਹਿਰ ਸਾਡੀਆਂ ਵੀ ਰਗਾਂ 'ਚ ਦੌੜਨ ਲੱਗ ਗਿਆ ਸੀਗਾ। ਤਾਂ ਖੈਰ ਚਲੋ, ਤਾਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਮਿਲ ਕੇ ਸਭ ਅਮਨੋ ਚੈਨ ਸੇ ਰਹੀਏ, ਲਾਨ से भेजिए फसादों पर ਘੱਟੋ ਘੱਟ ਨਾ ਲਵੋ, ਖੁੱਲ੍ਹ ਕੇ ਕਹੋ ਕਿ ਸਾਥੋਂ ਬਹੁਤ ਵੱਡੀ ਭੁੱਲਣਾ ਹੋਈ ਆ, ਕਿਉਂਕਿ ਤੁਸੀਂ ਇਕੱਲਾ ਭਾਜਪਾ ਦਾ ਉਸ ਟਾਈਮ ਫਾਇਦਾ ਨਹੀਂ ਕੀਤਾ। ਉਹ ਤੇ ਚਲੋ ਸਾਡੇ ਲਈ ਸਾਰੀਆਂ ਪਾਰਟੀਆਂ ਇੱਕੋ ਜਿਹੀਆਂ, ਜਿਹਨੂੰ ਮਰਜ਼ੀ ਫਾਇਦਾ ਕਰ ਦਿਓ, ਨੁਕਸਾਨ ਕਰ ਦਿਓ, ਕੋਈ ਚੱਕਰ ਨਹੀਂ ਹੈ, ਤੁਹਾਡੀ ਆਜ਼ਾਦੀ ਆ। ਪਰੰਤੂ ਤੁਸੀਂ ਭਾਈਚਾਰੇ ਦਾ ਬਹੁਤ ਨੁਕਸਾਨ ਕੀਤਾ ਹੈ। ਕਿੱਥੇ ਇਸ ਏਰੀਏ ਦੇ ਵਿੱਚ, ਵੈਸਟਰਨ ਯੂਪੀ ਦੇ ਵਿੱਚ ਜਾਟ ਤੇ ਮੁਸਲਮਾਨਾਂ ਦਾ ਬਹੁਤ ਮੋਹ ਪਿਆਰ ਸੀ, ਤੇ ਕਿੱਥੇ ਤੁਸੀਂ ਦੋਨਾਂ ਨੂੰ ਵੱਖੋ ਵੱਖਰੇ ਧੁਰਿਆਂ ਤੇ ਧੱਕ ਦਿੱਤਾ। ਤੇ ਗੱਲ ਠੀਕ ਆ, ਤੁਸੀਂ ਇਸ ਚੀਜ਼ ਨੂੰ ਰਿਲਾਈਜ਼ ਕਰਦੇ ਹੋ, ਪਰ ਮੇਰੇ ਖਿਆਲ ਦੇ ਨਾਲ ਖੁੱਲ੍ਹ ਕੇ ਬੋਲਣਾ ਚਾਹੀਦਾ, ਇਹਦੇ ਤੇ ਖੁੱਲ੍ਹ ਕੇ ਪਛਤਾਪ ਕਰਨਾ ਚਾਹੀਦਾ, ਕਿਉਂਕਿ ਉਸ ਟਾਈਮ ਗਲਤੀ ਨਹੀਂ ਹੋਈ। ਮੇਰਾ ਮੰਨਣਾ ਹੈ ਤੁੱਛ ਬੁੱਧੀ ਅਨੁਸਾਰ ਕਿ ਉਸ ਟਾਈਮ ਬੱਜਰ ਗੁਨਾਹ ਨਹੀਂ, ਪਾਪ ਹੀ ਹੋਇਆ। ਜੀ ਜੀ। ਪੈਗਸਸ ਜਸੂਸੀ ਕਾਂਡ ਦਾ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਹਾਂਜੀ, ਸੰਸਦੀ ਕਮੇਟੀ ਤੋਂ ਬਾਅਦ ਇਹ ਸੁਪਰੀਮ ਕੋਰਟ 'ਚ ਪਹੁੰਚਿਆ। ਮੇਰੇ ਖਿਆਲ ਦੇ ਨਾਲ ਮਨੋਹਰ ਲਾਲ ਜੀ ਹੈ ਜਿਨ੍ਹਾਂ ਨੇ ਇਹ ਫਾਈਲ ਕੀਤੀ ਹੈ ਪਟੀਸ਼ਨ, ਐਡਵੋਕੇਟ ਮਨੋਹਰ ਲਾਲ ਸ਼ਰਮਾ ਨੇ। ਸੋ ਇਹ ਹੁਣ ਮਾਮਲਾ ਜਿਹੜਾ ਸੁਣਵਾਈ ਤੇ ਲੱਗੇਗਾ, ਫਿਰ ਪਤਾ ਲੱਗੂਗਾ ਕਿ ਕੀ ਰੁਖ ਅਖਤਿਆਰ ਕਰਦਾ। ਪਰ ਠੀਕ ਹੈ, ਕਿਉਂਕਿ ਦੇਖੋ ਸੰਸਦੀ ਕਮੇਟੀ ਦਾ ਕੀ ਪੰਗਾ ਹੈ। ਵੈਸੇ ਤੇ ਸੰਸਦੀ ਕਮੇਟੀ ਤਲਬ ਕਰ ਸਕਦੀ ਆ, ਤੱਥ ਇਕੱਤਰ ਕਰ ਸਕਦੀ ਆ, ਸਾਰਾ ਕੁਝ ਕਰ ਸਕਦੀ ਆ, ਪਰੰਤੂ ਉਹ ਸਰਕਾਰ ਨੂੰ ਐਕਸ਼ਨ ਲੈਣ ਵਾਸਤੇ ਬਾਉਂਡ ਨਹੀਂ ਕਰ ਸਕਦੀ। ਉਹਦੇ ਕੋਲ ਸੰਵਿਧਾਨਕ ਪਾਵਰ ਨਹੀਂ ਹੁੰਦੀ। ਜਿਵੇਂ ਆਪਾਂ ਆਪਣੀ ਅਸੈਂਬਲੀ ਦੀ ਨਹੀਂ ਦੇਖਦੇ, ਕੋਈ ਕਮੇਟੀ ਬਣੀ ਹੁੰਦੀ ਆ, ਆ ਫਲਾਣੀ ਕਮੇਟੀ ਹੈ ਜੀ, ਧਮਕਾਣੀ ਕਮੇਟੀ ਆ, ਤੇ ਉਹ ਕੀ ਆ ਕਿ ਰਿਪੋਰਟ ਬਣਾ ਦਿੰਦੇ ਨੇ, ਉਸ ਤੋਂ ਬਾਅਦ ਰਿਪੋਰਟ ਜਿਹੜੀ ਆ ਉਹ ਪਟਲ ਤੇ ਚੱਲ ਜਾਂਦੀ ਆ ਹਾਊਸ ਦੇ ਵਿੱਚ, ਤੇ ਸਰਕਾਰ ਕਾਰਵਾਈ ਕਰੇ ਜਾਂ ਨਾ ਕਰੇ, ਫਿਰ ਉਹ ਸਾਰਾ ਕੰਮ ਜਿਹੜਾ ਉਹਦੇ ਤੇ ਹੀ ਮੁਨਹਸਰ ਹੁੰਦਾ ਹੈ। ਤਾਂ ਇਹ ਕਹਾਣੀ ਹੁੰਦੀ ਹੈ। ਸੁਪਰੀਮ ਕੋਰਟ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜੁਡੀਸ਼ਰੀ ਦੀ ਇੱਕ ਸਰਵਉੱਚ ਅਥਾਰਟੀ ਹੈ, ਉਹ ਬਹੁਤ ਕੁਝ ਕਰ ਸਕਦੀ ਹੈ। ਕੋਈ ਇਨਕੁਆਇਰੀ ਜਿਹੜੀ ਹੈ ਖੁੱਲ੍ਹੇ ਰੂਪ 'ਚ, ਕਿਉਂਕਿ ਸਰਕਾਰ ਤੇ ਇਨਕੁਆਇਰੀ ਕਰਾ ਹੀ ਨਹੀਂ ਨਾ ਰਹੀ। ਅੱਜ ਵੀ ਜਿਹੜਾ ਜਵਾਬ ਦਿੱਤਾ ਹੈ ਅਸ਼ਵਨੀ ਜੀ ਨੇ, ਜਿਹੜੇ IT ਮਿਨਿਸਟਰ ਨੇ, ਉਹਨਾਂ ਨੇ ਕਿਤੇ ਵੀ ਇਹ ਗੱਲ ਨਹੀਂ ਕਹੀ। 2 ਪੰਨਿਆਂ ਦਾ ਉਹਨਾਂ ਦਾ ਜਵਾਬ ਮੈਂ ਡਾਊਨਲੋਡ ਕਰ ਰੱਖਿਆ, ਸਵੇਰੇ ਪੜ੍ਹ ਵੀ ਲਵਾਂਗੇ ਚੰਗੀ ਤਰ੍ਹਾਂ, ਇੱਥੋਂ ਤੁਸੀਂ ਵੀ ਪੜ੍ਹ ਦੇਣਾ। ਉਹਦੇ 'ਚ ਮੈਨੂੰ ਤਾਂ ਕਿਤੇ ਨਹੀਂ ਲੱਗਿਆ ਕਿ ਉਹਨਾਂ ਨੇ ਇਹ ਕਿਹਾ ਹੋਵੇ ਕਿ ਸਾਡੀ ਕੋਈ ਡੀਲ ਪੈਗਾਸਸ ਦੇ ਮਾਮਲੇ 'ਚ, ਮਤਲਬ ਕਿ ਪੈਗਾਸਸ ਖਰੀਦਿਆ ਗਿਆ, ਹੁਣ ਵਰਤਿਆ ਕਿੱਥੇ ਗਿਆ ਕਿੱਥੇ ਨਹੀਂ ਗਿਆ ਉਹ ਤੇ ਖੁਦਾ ਜਾਣੇ। ਸੋ ਇਹ ਚੀਜ਼ ਪਤਾ ਸਾਫ਼ ਹੋਣੀ ਚਾਹੀਦੀ ਹੈ ਕਿ ਸੌਦਾ ਕਿੰਨੇ 'ਚ ਹੋਇਆ, ਕਿੰਨੇ ਮਿਲੀਅਨ ਤੁਸੀਂ ਖਰਚ ਕੀਤੇ, ਤੇ ਕਿਹਦੀ ਤੁਸੀਂ ਉਹਦੇ ਨਾਲ ਜਸੂਸੀ ਕੀਤੀ, ਕਿਉਂਕਿ ਪੈਸਾ ਟੈਕਸ ਪੇਅਰ ਦਾ ਪੈਸਾ ਹੈ। ਤੁਸੀਂ ਇਸਤੇਮਾਲ ਕਰਨਾ ਡੀਲ ਦੇ ਮੁਤਾਬਕ ਅੱਤਵਾਦ ਦੇ ਖਿਲਾਫ, ਜਾਂ ਜਿਹੜਾ ਬਹੁਤ ਜ਼ਿਆਦਾ ਕ੍ਰਾਈਮ ਆ ਤੁਸੀਂ ਉਹਦੇ ਖਿਲਾਫ ਯੂਜ਼ ਕਰਨਾ ਹੈ। ਤਾਂ ਇੰਟਰਨਲ ਸਿਕਿਉਰਿਟੀ ਵਾਸਤੇ ਉਹ ਤੁਹਾਡੇ ਕੋਲ ਪਹਿਲਾਂ ਹੀ ਮੈਕੈਨਿਜ਼ਮ ਹੈ, ਤੁਹਾਡੇ ਕੋਲ ਏਜੰਸੀਆਂ। ਤਾਂ ਇਸ ਡੀਲ ਦੇ ਮੁਤਾਬਕ, ਕਿਉਂਕਿ ਉਹ NSO ਖੁਦ ਕਹਿੰਦੀ ਹੈ ਨਾ ਕਿ ਅਸੀਂ 2 ਹੀ ਸੂਰਤਾਂ 'ਚ ਦਿੰਦੇ ਹਾਂ, ਇੱਕ ਜੇ ਕੋਈ ਕ੍ਰਾਈਮ ਆ ਜਾਂ ਕੋਈ ਮਤਲਬ ਕਿ ਅੱਤਵਾਦ ਵਿਰੋਧੀ ਕੋਈ ਤਰ੍ਹਾਂ ਕੋਈ ਕਾਰਵਾਈ ਕਰਨੀ, ਉਹਦੇ 'ਚ ਇਸਤੇਮਾਲ ਕੀਤਾ ਜਾ ਸਕਦਾ, ਤੇ ਅਸੀਂ ਸਿਰਫ ਸਰਕਾਰਾਂ ਨੂੰ ਵੇਚਦੇ ਹਾਂ। ਤਾਂ ਸਰਕਾਰ ਕਿਤੇ ਡਿਨਾਈ ਨਹੀਂ ਕਰ ਰਹੀ ਕਿ ਅਸੀਂ ਨਹੀਂ ਲਿਆ। ਹੁਣ ਤੁਸੀਂ ਉਹ ਇਸਤੇਮਾਲ ਕਿੱਥੇ ਕੀਤਾ ਉਹ ਸਾਫ਼ ਹੋਣਾ ਚਾਹੀਦਾ, ਤੇ ਸੁਪਰੀਮ ਕੋਰਟ 'ਚ ਹਲਫਨਾਮਾ ਦੇ ਕੇ ਸਰਕਾਰ ਦੱਸ ਸਕਦੀ ਹੈ, ਕਿਉਂਕਿ ਸੰਸਦ ਦੇ ਵਿੱਚ ਤੇ ਉਹ ਦੱਸ ਦਿੰਦੇ ਕਿ ਸਾਡੇ ਕੋਲ ਡਾਟਾ ਹੀ ਹੈ ਨਹੀਂ। ਇੱਥੇ ਵੀ ਕਹਿ ਦੇਣਗੇ ਕਿ ਸਾਡੇ ਕੋਲ ਡਾਟਾ ਹੀ ਹੈ ਨਹੀਂ, ਜਾਂ ਕਹਿ ਦੇਣਗੇ ਕਿ ਸਿਕਿਉਰਿਟੀ ਦਾ ਮਸਲਾ ਹੈ ਤੇ ਅਸੀਂ ਨਹੀਂ ਦੱਸ ਸਕਦੇ। ਤਾਂ ਸੁਪਰੀਮ ਕੋਰਟ ਦੇ ਵਿੱਚ ਜ਼ਰੂਰ ਜੇ ਮੰਨ ਲਓ
ਬਹਿਸ ਹੁੰਦੀ ਆ, ਅੱਗੇ ਜਾ ਕੇ ਜ਼ਿਰਾ ਹੁੰਦੀ ਆ, ਤਾਂ ਉਹਦੇ ਵਿੱਚ ਇਹਨਾਂ ਨੂੰ ਜਵਾਬ ਜ਼ਰੂਰ ਦੇਣਾ ਪੈਣਾ। ਬਾਕੀ ਇੱਥੇ ਬਹੁਤੀ ਉਮੀਦ ਨਾ ਰੱਖਿਓ ਕਿ ਫਰਾਂਸ ਵਾਂਗੂ ਜਾਂਚ ਪੜਤਾਲ ਲੱਗ ਜੂ, ਬ੍ਰਾਜ਼ੀਲ ਦੇ ਵਾਂਗੂ ਜਾਂਚ ਪੜਤਾਲ ਲੱਗ ਜੂ। ਜਾਂਚ ਪੜਤਾਲ ਉਹ ਬੰਦਾ ਕਦੇ ਆਪਣੇ ਆਪ ਤੇ ਨਹੀਂ ਲਾਗੂ ਕਰਦਾ ਹੁੰਦਾ ਜਿਹੜਾ ਬੰਦਾ ਖੁਦ ਦੋਸ਼ਾਂ 'ਚ ਹੋਵੇ ਤੇ ਖੁਦ ਹੀ ਅਥਾਰਟੀ ਹੋਵੇ। ਯਾ ਬਿਲਕੁਲ ਬਿਲकुल ਜੀ। ਅਗਲੀ ਗੱਲ ਕਰੀਏ 22 ਅਗਸਤ ਨੂੰ ਹੋਣਗੀਆਂ ਜੀ DSGMC ਦੀਆਂ ਚੋਣਾਂ। ਹਾਂਜੀ ਦੇਖੋ, ਇਹ ਚੋਣਾਂ ਜਿਹੜੀਆਂ ਸੀਗੀਆਂ ਉਹ ਮੇਰੇ ਖਿਆਲ ਦੇ ਨਾਲ ਅਪ੍ਰੈਲ ਦੇ ਵਿੱਚ ਹੋਣੀਆਂ ਸੀ। ਅਪ੍ਰੈਲ ਦੇ ਆਖਰੀ ਹਫ਼ਤੇ ਦੇ ਆਖਰੀ ਦਿਨਾਂ ਦੇ ਵਿੱਚ ਨਤੀਜਾ ਵੀ ਆ ਜਾਣਾ ਸੀਗਾ, ਪਰ ਫਿਰ ਕੋਵਿਡ ਦੀ ਦੂਸਰੀ ਲਹਿਰ ਨੇ ਸਾਰਾ ਕੁਛ ਗੜਬੜਾ ਦਿੱਤਾ ਤੇ ਹੁਣ ਮਾਮਲਾ ਫਿਰ ਕੋਰਟ 'ਚ ਗਿਆ ਸੀਗਾ, ਕਿਉਂਕਿ ਇਲੈਕਸ਼ਨ ਹੋ ਨਹੀਂ ਸੀ ਪਾ ਰਹੇ, ਦਿੱਲੀ ਸਰਕਾਰ ਇਜਾਜ਼ਤ ਨਹੀਂ ਸੀ ਦੇ ਰਹੀ। ਤੇ ਮਾਮਲਾ ਜਦੋਂ ਕੋਰਟ 'ਚ ਗਿਆ ਤਾਂ ਕੋਰਟ ਨੇ ਆਰਡਰ ਕੀਤਾ ਕਿ ਅਗਸਤ ਨੂੰ, ਮਤਲਬ ਕਿ ਇਹਨਾਂ ਨੇ ਸਰਕਾਰ ਨੂੰ ਹਦਾਇਤ ਵੀ ਦਿੱਤੀ ਆ ਕਿ 22 ਅਗਸਤ ਨੂੰ ਇਲੈਕਸ਼ਨ ਹੋਣੇ ਚਾਹੀਦੇ ਆ ਤੇ 31 ਅਗਸਤ ਤੋਂ ਪਹਿਲਾਂ ਜਿਹੜੇ ਆ ਉਹ ਨਤੀਜੇ ਐਲਾਨ ਦਿੱਤੇ ਜਾਣੇ ਚਾਹੀਦੇ ਆ। ਮਤਲਬ 22 ਤੋਂ 31 ਦਾ ਲਾ ਲਓ ਤੁਸੀਂ, ਕਿੰਨਾ ਹੋ ਗਿਆ ਸਨ 9 ਦਿਨਾਂ ਦਾ, ਕਿ ਇਹਨਾਂ 9 ਦਿਨਾਂ ਦੇ ਵਿੱਚ ਤੁਸੀਂ ਇਲੈਕਸ਼ਨ ਵੀ ਕਰਵਾਉਣਾ ਤੇ ਨਤੀਜਾ ਵੀ ਡਿਕਲੇਅਰ ਕਰਨਾ। ਹੁਣ ਦੇਖੋ ਗੱਲ ਇਹ ਆ ਕਿ ਇਹ ਮੇਰੇ ਖਿਆਲ ਦੇ ਨਾਲ ਆਪ ਹੀ ਗਏ ਸਨ ਅਕਾਲੀ ਦਲ ਬਾਦਲ ਵਾਲੇ। ਚੱਕਰ ਇਹੀ ਆ ਕਿ ਇਹ ਚਾਹੁੰਦੇ ਆ ਕਿ ਇਲੈਕਸ਼ਨ ਜਲਦੀ ਕਰਵਾ ਲਿਆ ਜਾਵੇ। ਇਹਦੇ ਵਿੱਚ ਇੱਕ ਦੋ ਕਾਰਨ ਤੇ ਹੈਗੇ ਨੇ। ਨੰਬਰ ਇੱਕ ਜੋ ਨਜ਼ਰ ਆਉਂਦਾ ਹੈ ਕਿ ਅਕਾਲੀ ਦਲ ਬਾਦਲ ਚਾਹੇਗਾ ਇਲੈਕਸ਼ਨ ਪਹਿਲਾਂ ਹੋ ਜਾਵੇ। ਇੱਕ ਨੰਬਰ ਤਾਂ ਇਹ ਆ ਕਿ ਇਸ ਟਾਈਮ ਜੇ ਆਪਾਂ ਦੇਖੀਏ ਤਾਂ ਅਗਸਤ ਚਲੇ ਗਿਆ ਤਾਂ ਭਾਵ ਇਹ ਆ ਕਿ ਕੋਰਟ ਨੇ ਨਿਰਧਾਰਿਤ ਕੀਤੀ ਹੈ ਜਿਹੜੀ ਡੇਟ, ਉਹਦੇ ਮੁਤਾਬਕ ਆਪਾਂ ਮੰਨ ਕੇ ਚੱਲੋਗੇ ਅਗਸਤ ਚਲੇ ਗਿਆ। ਤੇ ਜੇ ਇਹ 2-3 ਮਹੀਨੇ ਲੇਟ ਹੋ ਜਾਂਦਾ ਹੋਰ ਇਲੈਕਸ਼ਨ, ਤਦ ਉਹ ਜਦ ਨੂੰ ਇੱਥੇ ਵੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਸੀ। ਇੱਥੇ ਵੀ ਕੰਪੇਨ ਵਗੈਰਾ ਤਾਂ ਵੈਸੇ ਸ਼ੁਰੂ ਹੋ ਚੁੱਕੇ ਆ। ਤਾਂ ਕਿਉਂਕਿ ਜਿਹੜੀ ਦਿੱਲੀ ਕਮੇਟੀ ਆ ਉਹਦੇ ਵੀ ਕੁਛ ਬੰਦੇ ਅਹੁਦੇਦਾਰ, ਵੈਸੇ ਤਾਂ ਸੇਵਾ ਵੀ ਆ ਜਾਂਦੀ ਹੈ ਇੱਧਰ ਅਕਾਲੀ ਦਲ ਬਾਦਲ ਨੂੰ, ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫਿਰ ਇੱਧਰ ਆ ਕੇ ਲੱਗਦੀਆਂ ਨੇ ਪ੍ਰਚਾਰ 'ਚ ਬੰਦਿਆਂ ਸਮੇਤ। ਅੱਛਾ, ਦੂਜੀ ਚੀਜ਼ ਜਿਹੜੀ ਨਜ਼ਰ ਆਉਂਦੀ ਹੈ ਉਹ ਇਹ ਆ ਕਿ ਦੇਖੋ ਮਨਜਿੰਦਰ ਸਿੰਘ ਸਿਰਸੇ ਤੇ ਬੀਤੇ ਦੇ ਵਿੱਚ ਬਹੁਤ ਦੋਸ਼ ਲੱਗੇ ਆ। ਹਾਲਾਂਕਿ ਉਹ ਜੋਸ਼ ਦੇ ਵਿੱਚ ਤੇ ਚਲੋ ਰਹਿੰਦੇ ਆ ਤੇ ਦੋਸ਼ ਬੜੇ ਲੱਗੇ ਆ। ਸਭ ਤੋਂ ਵੱਡੀ ਗੱਲ ਇਹ ਆ ਕਿ ਹਿਸਾਬ ਕਿਤਾਬ ਦਾ ਮਾਮਲਾ, ਤੁਹਾਨੂੰ ਪਤਾ ਹੋਣਾ ਪਿਛਲੇ ਦਿਨੀ ਕੋਰਟ ਨੇ ਇੱਥੋਂ ਤੱਕ ਸਿਰਸਾ ਸਾਹਿਬ ਨੂੰ ਕਿਹਾ ਕਿ ਤੁਸੀਂ ਬਿਨਾਂ ਇਜਾਜ਼ਤ ਤੋਂ ਬਾਹਰ ਨਹੀਂ ਜੇ ਜਾ ਸਕਦੇ। ਆਡਿਟ ਦਾ ਰੌਲਾ ਪੈਂਦਾ, ਅਮਿਤਾਭ ਬੱਚਨ ਤੋਂ ਜਿਹੜਾ ਫੰਡ ਲਿਆ ਉਹਦਾ ਰੌਲਾ ਪੈ ਗਿਆ, ਇਤਿਹਾਸ ਬਾਰੇ ਕੁਛ ਇਹਨਾਂ ਦੀਆਂ ਲਿਖਤਾਂ ਦਾ ਰੌਲਾ ਪੈ ਗਿਆ ਸੀਗਾ, ਲੇਖਾਂ ਦਾ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਥੋੜ੍ਹਾ ਸਮਾਂ ਪਹਿਲਾਂ ਕਹਿੰਦੇ ਕਿ ਆਕਸੀਜਨ ਜਿਹੜੇ ਕੰਸਟਰੇਟਰ ਹੁੰਦੇ ਆ ਉਹ ਇੱਥੇ ਪੰਜਾਬ ਦੇ ਵਿੱਚ ਬਾਦਲਾਂ ਦੇ ਜਿਹੜੇ ਖਾਸ ਹਲਕੇ ਆ, ਜਲਾਲਾਬਾਦ ਲਾ ਲਓ, ਲੰਬੀ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕੋਈ ਆਇਆ, ਜਲਾਲਾਬਾਦ ਲਾ ਲਓ ਜਾਂ ਬਠਿੰਡਾ ਲਾ ਲਓ, ਕਿ ਉੱਥੇ ਭੇਜੇ ਗਏ। ਇਸ ਤਰ੍ਹਾਂ ਦੇ ਵਿਵਾਦ ਨੇ ਨਾਲ। ਪਰ ਇਹਨਾਂ ਵਿਵਾਦਾਂ ਦੇ ਦਰਮਿਆਨ ਹਾਲਾਂਕਿ ਸਿਰਸਾ ਉੱਥੇ ਬਹੁਤ ਚੋਟੀ ਦੇ ਪਲੇਅਰਾਂ ਦੇ ਨਾਲ ਭਿੜ ਰਹੇ ਆ, ਜਿੱਦਾਂ GK ਆ, ਸਾਬਕਾ ਜਥੇਦਾਰ ਰਣਜੀਤ ਸਿੰਘ ਉਹਨਾਂ ਦਾ ਵੀ ਗਰੁੱਪ ਆ, ਢੀਂਡਸਾ ਗਰੁੱਪ ਹੈ, ਫਿਰ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਇੱਕ ਧੜਾ ਹੈਗਾ, ਸਿੱਖਾਂ ਦਾ ਆਪਣਾ ਗਰੁੱਪ ਹੈ, ਫਿਰ ਵਡਾਲਾ ਸਾਹਿਬ ਦਾ ਗਰੁੱਪ ਆ, ਹਰਨਿਆਂ ਦਾ ਗਰੁੱਪ ਆ। ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਮੋਰਚਿਆਂ ਤੇ ਇੱਕੋ ਵਾਰੀ ਇੱਕੋ ਬੰਦੇ ਨੂੰ ਲੜਨਾ ਪੈ ਰਿਹਾ। ਪਰ ਇਸ ਦਰਮਿਆਨ ਜੋ ਪੋਜ਼ਿਟਿਵ ਚੀਜ਼ ਸੀ ਇਹਨਾਂ ਵਾਸਤੇ ਉਹ ਸੀਗਾ ਕਿਸਾਨ ਸੰਘਰਸ਼ ਦੇ ਵਿੱਚ ਦਿੱਲੀ ਕਮੇਟੀ ਦੇ ਲੀਗਲ ਪੈਨਲ ਦਾ ਰੋਲ। ਇਹਨਾਂ ਨੇ ਜ਼ਮਾਨਤਾਂ ਜਿਹੜੀਆਂ ਕਰਵਾਈਆਂ ਉਹਦੀ ਪ੍ਰਸ਼ੰਸਾ ਦੇਖੋ ਸਾਰਿਆਂ ਨੇ ਕੀਤੀ ਤੇ ਕਰਨੀ ਵੀ ਬਣਦੀ ਆ। ਤਾਂ ਇਹ ਕਿਤੇ ਨਾ ਕਿਤੇ ਉਹ ਉਸ ਚੀਜ਼ ਨੂੰ ਚਾਹੁੰਦੇ ਸਨ ਕਿ ਬਹੁਤਾ ਲੇਟ ਨਾ ਹੋਵੇ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਦੇ ਕੁਛ ਨੰਬਰ ਬਣੇ ਆ। ਤਾਂ ਮਨਜਿੰਦਰ ਸਿੰਘ ਸਿਰਸਾ ਵੀ ਇਹੀ ਚਾਹੁੰਦੇ ਆ ਕਿ ਇਲੈਕਸ਼ਨ ਹੋ ਜਾਵੇ। ਬਾਕੀ ਹੁਣ ਦੇਖੋ ਜਿੱਤਣਾ ਹਾਰਨਾ ਤਾਂ ਵੋਟਾਂ ਦੇ ਨਾਲ ਹੀ ਆ। ਇਹ ਵੋਟਾਂ ਜਿਹੜੀਆਂ ਉਹ ਹੁਣ 22 ਤੋਂ 31 ਅਗਸਤ ਦੇ ਦਰਮਿਆਨ ਨਿਬੜ ਜਾਣਗੀਆਂ। ਜਿੱਤੇਗਾ ਹਾਰੇਗਾ ਕੌਣ ਕੋਈ ਪਤਾ ਨਹੀਂ ਕਹਿ ਸਕਦੇ ਆਪਾਂ। ਜੀ ਜੀ। ਤੇ ਜਾਂਦੇ ਜਾਂਦੇ ਗੱਲ ਕਰ ਲਈਏ ਦੈਨਿਕ ਭਾਸਕਰ ਤੇ ਉੱਤੇ ਵੱਜੀ ਰੇਡ ਦੇਸ਼ ਭਰ ਦੇ ਵਿੱਚ ਰੋ। ਹਾਂਜੀ ਦੇਖੋ, ਦੈਨਿਕ ਭਾਸਕਰ ਹੈ ਨਾ ਜਿਹੜਾ ਹਿੰਦੀ ਦਾ ਬਹੁਤ ਵੱਡਾ ਅਖਬਾਰ ਆ। ਇਹਦਾ ਕਹਿ ਲਓ ਕਿ ਗੁਜਰਾਤੀ ਵਰਜ਼ਨ ਜਿੱਦਾਂ ਉਹ ਹੈਗਾ ਆ, ਪਰ ਆਪਣੇ ਪੰਜਾਬ ਦੇ ਵਿੱਚ ਨਾ ਪੰਜਾਬੀ ਵਰਜ਼ਨ ਨਹੀਂ ਕੱਢਿਆ। ਜਾਗਰਣ ਵਾਲੇ ਆਏ, ਉਹਨਾਂ ਨੇ ਪੈਰ ਲਾਇਆ ਤੇ ਪੰਜਾਬੀ ਵਰਜ਼ਨ ਕੱਢ ਦਿੱਤਾ ਸੀ ਆਪਦਾ। ਇਹਨਾਂ ਦਾ ਵਰਜ਼ਨ ਨਹੀਂ ਆਇਆ, ਪੰਜਾਬੀ ਨਹੀਂ ਆਇਆ। ਬਹੁਤ ਆਪਣੇ ਪੰਜਾਬੀ ਤੇ ਘੱਟ ਪੜ੍ਹਦੇ ਨੇ, ਪਰੰਤੂ ਇਹਦੀ ਜੇ ਤੁਸੀਂ ਵੇਖੋਗੇ ਤਾਂ ਸਰਕੂਲੇਸ਼ਨ ਬਹੁਤ ਜ਼ਿਆਦਾ ਹੈ ਇੰਡੀਆ ਦੇ ਵਿੱਚ, ਬਹੁਤ ਜ਼ਿਆਦਾ ਹੈ। ਤੇ ਟੀਮ ਵੀ ਅੱਛੀ ਹੈ ਇਹਨਾਂ ਦੀ, ਨੋ ਡਾਊਟ। ਰੌਲਾ ਕੀ ਹੈ ਕਿ ਦੇਖੋ ਹੁਣ IT ਦਾ ਛਾਪਾ ਪਿਆ ਇਹਨਾਂ ਤੇ ਬੀਤੀ ਰਾਤ,
ਵੈਸੇ ਗਲਤ ਗੱਲ ਆ ਕਿ ਲੇਡੀ ਕੋਈ ਨਾਲ ਨਹੀਂ ਲੈ ਕੇ ਗਏ ਆਫਿਸਰ, ਤੇ ਇਹਨਾਂ ਦੇ ਤਾਂ ਦਫ਼ਤਰਾਂ ਦੇ ਵਿੱਚ ਲੇਡੀਜ਼ ਬਹੁਤ ਕੰਮ ਕਰਦੀਆਂ, ਉਹਨਾਂ ਨੂੰ ਉੱਥੇ ਡੱਕ ਲਿਆ ਗਿਆ ਜਿੱਥੇ ਜਿੱਥੇ ਸਟਾਫ ਸੀ, ਕਿਉਂਕਿ ਇੱਕੇ ਦਮ ਕਈ ਸਟੇਟਾਂ 'ਚ, ਕਿਉਂਕਿ ਇਹਨਾਂ ਦੀਆਂ ਜੇ ਤੁਸੀਂ ਦੇਖੋਗੇ ਨਾ ਪ੍ਰੈਸਾਂ ਆਪਣੀਆਂ ਹੁੰਦੀਆਂ ਨੇ, ਦਫ਼ਤਰ ਆਪਣੇ ਹੁੰਦੇ ਆ, ਬਹੁਤ ਜ਼ਬਰਦਸਤ ਕੰਮ ਹੁੰਦਾ। ਮੈਂ ਕੁਛ ਦੇਰ ਇਹਨਾਂ ਦੇ ਵਿੱਚ ਰਿਹਾ ਵਾਂ। ਅੱਛਾ, ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਹੋਇਆ ਕੀ ਆ ਕਿ ਉਹ ਜਿਹੜੇ ਭਾਸਕਰ ਵਾਲੇ ਸੀਗੇ ਉਹਨਾਂ ਨੂੰ ਮਤਲਬ ਕਿ ਕੰਮ ਤੋਂ ਵੀ ਰੋਕਿਆ ਇਹਨਾਂ ਨੇ, ਵੀ ਬਾਹਰ ਦਾ ਬਾਹਰ ਹੀ ਰਹੂ, ਅੰਦਰ ਦਾ ਅੰਦਰ ਹੀ ਰਹੂਗਾ। ਨਹੀਂ ਤਾਂ ਆਮ ਤੌਰ 'ਤੇ ਸ਼ਿਫਟਾਂ ਬਦਲ ਜਾਂਦੀਆਂ, ਜਿਹੜੇ ਨਿਊਜ਼ ਪੇਪਰਾਂ 'ਚ ਕੰਮ ਕਰਦੇ ਉਹਨਾਂ ਨੂੰ ਪਤਾ ਹੋਏਗਾ ਕਿ ਡੈਸਕ ਵਾਲਿਆਂ ਦਾ 4 ਘੰਟੇ ਦੀ ਸ਼ਿਫਟ ਆ ਜਾਂ 6 ਘੰਟਿਆਂ ਦਾ ਕੰਮ ਆ, ਉਸ ਤੋਂ ਬਾਅਦ ਸ਼ਿਫਟ ਬਦਲ ਜਾਂਦੀ ਹੈ। ਪ੍ਰਿੰਟਿੰਗ ਪ੍ਰੈਸ ਦਾ ਆਪਣਾ ਤੁਹਾਨੂੰ ਪਤਾ ਕਿ 2-4 ਘੰਟਿਆਂ ਦਾ ਕੰਮ ਹੁੰਦਾ। ਇਹਨਾਂ ਨੇ ਸਟਾਫ ਵੀ ਆਪਦਾ ਜਿਹੜਾ ਉਹ ਇਸੇ ਤਰ੍ਹਾਂ ਹੀ ਕਹਿ ਲਓ ਕਿ ਮੰਨ ਕੇ ਬਿਠਾਉਣਾ ਪਿਆ ਇਹਨਾਂ ਨੂੰ। ਹੁਣ ਦੂਜੀ ਗੱਲ ਇਹ ਆ ਕਿ ਭਾਸਕਰ ਦੇ ਨਾਲ ਅਜਿਹਾ ਕਿਉਂ ਹੋਇਆ, ਵਜ੍ਹਾ ਤਾਂ ਬਣਦੀ ਹੈ ਨਾ, ਸਮਝ ਨਹੀਂ। ਦੇਖੋ ਗੱਲ ਇਹ ਆ ਕਿ ਭਾਸਕਰ ਵੀ ਕੋਈ ਵਧੀਆ ਰੋਲ ਨਹੀਂ ਅਦਾ ਕਰ ਰਿਹਾ ਸੀਗਾ ਬੀਤੇ ਜੇ ਤੁਸੀਂ ਦੇਖੋਗੇ, ਪਰ ਅਚਾਨਕ ਕੋਵਿਡ ਸੈਕੰਡ ਵੇਵ ਦੇ ਵਿੱਚ ਇਹਨਾਂ ਦੀ ਰਿਪੋਰਟਿੰਗ ਬੜੀ ਸ਼ਾਨਦਾਰ ਹੋ ਗਈ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਪੈਗਾਸਸ ਕਾਂਡ ਦੇ ਵਿੱਚ ਜਾਂ ਬੰਗਾਲ ਇਲੈਕਸ਼ਨ ਦੇ ਵਿੱਚ, ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਕੱਲ੍ਹ ਤੇ ਇਹਨਾਂ ਦਾ ਜਿਹੜਾ ਡਿਜੀਟਲ ਪਲੇਟਫਾਰਮ ਆ ਉੱਥੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਜਿਹੜੀ ਕਥਿਤ ਰੂਪ ਦੇ ਵਿੱਚ 2009 ਦੇ ਅੰਦਰ ਕਹਿੰਦੇ ਕਿ ਜਸੂਸੀ ਕਰਵਾਈ ਸੀ TDP ਦੀ, ਔਨ ਰਿਕਾਰਡ ਨੇ ਸਾਰੀਆਂ ਚੀਜ਼ਾਂ, ਉਹ ਸਟੋਰੀ ਵੀ ਪਾ ਦਿੱਤੀ ਉੱਥੇ, ਹਾਲਾਂਕਿ ਉਹ ਡਿਲੀਟ ਕਰ ਦਿੱਤੀ ਗਈ ਬਾਅਦ ਦੇ ਵਿੱਚ 15 ਮਿੰਟ ਬਾਅਦ ਆਰਕਾਈਵ ਦੇ ਵਿੱਚ ਜਾ ਕੇ ਉਹ ਲਿੰਕ ਜਿਹੜਾ ਮੈਂ ਹਾਸਲ ਕਰ ਲਿਆ ਸੀਗਾ, ਪਰ ਇਹਨਾਂ ਨੇ ਹਟਾ ਦਿੱਤੀ ਸੀ ਉੱਥੋਂ। ਅੱਛਾ, ਉਹ ਸਾਰਾ ਜਿਹੜਾ ਕੰਮ ਆ ਨਾ ਉਹ ਕਿਤੇ ਨਾ ਕਿਤੇ ਜੁੜਦਾ, ਜੇ ਪਿੱਛੇ ਜਾ ਕੇ ਵੇਖੋਗੇ ਤਾਂ 2020 ਦੇ ਵਿੱਚ ਇਹਨਾਂ ਨੇ 19 'ਚ ਹਿੰਦੂ, ਟਾਈਮਸ ਆਫ ਇੰਡੀਆ, ਟੈਲੀਗ੍ਰਾਫ ਇਹਨਾਂ ਦੀਆਂ ਐਡਾਂ ਬੰਦ ਕੀਤੀਆਂ ਸੀ। 2020  'ਚ ਆ ਕੇ ਹਿੰਦੀ ਅਖਬਾਰਾਂ ਦੀਆਂ ਕੁਛ ਕੀਤੀਆਂ, ਉਹਦੇ 'ਚ ਸਭ ਤੋਂ ਵੱਡਾ ਰਗੜਾ ਲਾਇਆ ਸੀ ਦੈਨਿਕ ਭਾਸਕਰ ਨੂੰ। ਕੀ ਨਾਰਾਜ਼ਗੀ ਰਹੀ ਆ, ਮੱਧ ਪ੍ਰਦੇਸ਼ ਦਾ ਇਲੈਕਸ਼ਨ ਕਿਹਾ ਜਾ ਸਕਦਾ ਕਿਉਂਕਿ ਇਹਨਾਂ ਦਾ ਹੈਡਕੁਆਟਰ ਹੈ ਉੱਥੇ, ਕੀ ਨਾਰਾਜ਼ਗੀ ਰਹੀ ਮੈਨੂੰ ਨਹੀਂ ਪਤਾ, ਪਰ ਐਡਾਂ ਕੱਟ ਹੋਈਆਂ। ਉਸ ਤੋਂ ਬਾਅਦ ਫਿਰ ਕਹਿ ਲਓ ਕਿ ਭਾਸਕਰ ਵੀ ਆਪਣੇ ਰੰਗ ਦੇ ਵਿੱਚ ਪੂਰੇ ਜਲਾਅ ਦੇ ਵਿੱਚ ਆ ਗਿਆ, ਤੇ ਹੁਣ ਤੁਹਾਡੇ ਸਾਹਮਣੇ ਆ ਨਤੀਜਾ। ਪਰ ਇਹ ਸਿੱਧੇ ਤੌਰ 'ਤੇ ਕਿਹਾ ਜਾ ਸਕਦਾ ਆ ਕਿ ਹੁਣ ਇਸ ਅਖਬਾਰ ਦਾ ਇਮਤਿਹਾਨ ਆ, ਕਿਉਂਕਿ ਇਸ ਕਵਰੇਜ ਨੂੰ ਅੱਛਾ ਕਿਹਾ ਗਿਆ ਜੋ ਬੀਤੇ ਕੁਛ ਮਹੀਨਿਆਂ ਦੇ ਦਰਮਿਆਨ ਇਹਨਾਂ ਨੇ ਕੀਤੀ ਆ। ਜੇ ਹੁਣ ਝੁਕ ਜਾਣਗੇ ਤੇ ਗਾਂ ਤੋਂ ਇਸ ਤਰ੍ਹਾਂ ਹੋ ਜਾਏਗਾ, ਤਾਂ ਫਿਰ ਜੇ ਗਾਂ ਕਿਤੇ ਸੰਘੀ ਨੱਪੀ ਗਈ ਕਿਸੇ ਨੇ ਨਹੀਂ ਬੋਲਣਾ। ਅੱਜ ਸਾਰੇ ਹੀ ਬੋਲੇ ਆ, ਸੰਸਦ ਤੱਕ ਮਾਮਲਾ ਉੱਠਿਆ, ਤੇ ਮੇਰੇ ਖਿਆਲ ਦੇ ਨਾਲ ਬੋਲਣਾ ਵੀ ਚਾਹੀਦਾ। ਚਲੋ ਠੀਕ ਆ, ਅਖਬਾਰ ਦੀ ਆਜ਼ਾਦੀ ਹੈ, ਆਪਣਾ ਜਿੱਦਾਂ ਮਰਜ਼ੀ ਉਹ ਕੰਮ ਕਰੇ, ਪਰ ਸਿਧਾਂਤਕ ਤੌਰ 'ਤੇ ਜੋ ਉਹਦੇ ਫਰਜ਼ ਨੇ, ਅਖਲਾਕ ਆ ਜੋ ਪੱਤਰਕਾਰੀ ਦਾ, ਉਹਦਾ ਨਿਰਵਾਹ ਜ਼ਰੂਰ ਹੋਣਾ ਚਾਹੀਦਾ। ਪਰ ਅੱਜ ਦੇਖੋ ਸਾਰੇ ਬੋਲ ਰਹੇ ਨੇ, ਪਰ ਯਾਦ ਹੋਣਾ ਹੈ ਕਿ ਇੱਕ ਦੌਰ ਐਸਾ ਆਇਆ ਸੀਗਾ ਕਿ ਕਸ਼ਮੀਰ ਗ੍ਰੇਟਰ ਦਾ ਦਫ਼ਤਰ ਜਾ ਕੇ ਸੀਜ਼ ਕਰ ਦਿੱਤਾ ਗਿਆ, ਕਸ਼ਮੀਰ ਟਾਈਮਸ ਦਾ ਦਫ਼ਤਰ ਸੀਜ਼ ਕਰ ਦਿੱਤਾ ਗਿਆ, ਉਹਨਾਂ ਦੇ ਪੱਤਰਕਾਰਾਂ ਦੇ ਘਰਾਂ ਦੇ ਵਿੱਚ ਵੜ ਕੇ ਤਲਾਸ਼ੀਆਂ ਲਈਆਂ ਗਈਆਂ, ਉੱਥੇ ਕੋਈ ਨਹੀਂ ਸੀ ਬੋਲਿਆ, ਕੋਈ ਨਹੀਂ ਸੀ ਬੋਲਿਆ। ਪੱਤਰਕਾਰ ਦੀ ਆਜ਼ਾਦੀ ਤਾਂ ਇੱਕੋ ਜਿਹੀ ਆ ਨਾ, ਚਾਹੇ ਕੋਈ ਛੋਟਾ ਮੋਟਾ ਪਿੰਡ 'ਚ ਰਹਿੰਦਾ ਪੱਤਰਕਾਰੀ ਕਰਦਾ ਤੇ ਚਾਹੇ ਕੋਈ ਬੰਬੇ 'ਚ ਬੈਠਾ ਸਟੂਡੀਓ 'ਚ ਕਰਦਾ, ਆਜ਼ਾਦੀ ਤਾਂ ਦੋਨਾਂ ਦੀ ਇੱਕੋ ਜਿਹੀ ਆ ਨਾ। ਜੇ ਦੋਨਾਂ ਦੀ ਆਜ਼ਾਦੀ ਇੱਕੋ ਜਿਹੀ ਆ, ਜੇ ਇੱਕ ਦੀ ਕਤਲ ਕੀਤੀ ਜਾਂਦੀ ਆ ਤੇ ਇੱਕ ਦੀ ਖਾਮੋਸ਼ੀ ਰਹਿੰਦੀ ਆ, ਤਾਂ ਫਿਰ ਇਹਦਾ ਮਤਲਬ ਬਚਦਾ ਉਹ ਵੀ ਨਹੀਂ। ਹੁਣ ਜਦੋਂ ਉਹਦੇ ਤੱਕ ਇਹ ਟੋਕਾ ਪਹੁੰਚਿਆ ਤੇ ਹੁਣ ਹਾਹਾਕਾਰ ਮੱਚੀ ਆ। ਮੇਰੇ ਗੱਲ ਦੇ ਨਾਲ ਚਲੋ ਠੀਕ ਹੈ, ਸਮਰਥਨ ਮਿਲਿਆ, ਅੱਛੀ ਗੱਲ ਆ, ਪਰ ਹੁਣ ਮੀਡੀਆ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਵਕਤ ਆ, ਤੁਹਾਡਾ ਇਮਤਿਹਾਨ ਆ। ਇਸ ਤੋਂ ਗਾਂ ਤੇ ਫਿਰ ਜਿਹੜਾ ਚਾਈਨਾ ਵਾਲਾ ਮਾਡਲ ਹੈ ਤੁਹਾਨੂੰ ਪਤਾ ਹੀ ਹੈ ਕਿ ਉਹ ਸਾਫ਼ ਆ ਕਿ ਫਿਰ ਲੋਕ ਵੀ ਕੰਟਰੋਲ ਹੋਣਗੇ ਤੇ ਮੀਡੀਆ ਵੀ 100% ਕੰਟਰੋਲ ਹੋਊਗਾ। ਜੀ ਜੀ, ਹੌਲੀ ਹੌਲੀ ਬਿਲਕੁਲ ਇਸੇ ਸਟੇਟ ਵੱਲ ਨੂੰ ਜਿਹੜਾ ਆ ਭਾਰਤ ਉਹ ਵੱਧ ਰਿਹਾ ਹੈਗਾ। ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।